ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ, ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਮੈਡੀਕੇਅਰ ਦੇ ਲਈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਉਸ ਦੇ ਲਈ ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕੇਅਰ ਦੇ ਲਈ ਸੇਵਾਵਾਂ ਦਿੰਦੇ ਨੇ, ਹੈਲਪ ਕਰਦੇ ਨੇ। 408 272 2500 ਤੇ ਕਾਲ ਕਰ ਸਕਦੇ ਹੋ। ਨਾਲ ਹੀ ਸਪਾਂਸਰ ਕਰਦੇ ਨੇ ਯੂਐਸ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ। ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਮਨਜੀਤ ਸਿੰਘ ਕੁਲਾਰ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਲੋਬ, ਬਿੰਦਰ ਧਾਲੀਵਾਲ, ਮੇਜਰ ਸਿੱਧੂ ਗੁਰਮੇਲ ਲਿੱਦੜ ਬੇਕਰਸਫੀਲਡ, ਧਰਮ ਸਿੰਘ ਕੁਲਦੀਪ ਸੰਘਾ ਬੇਕਰਸਫੀਲਡ, ਅਵਤਾਰ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ 7 ਲੱਖ ਤੋਂ ਵੱਧ ਲੋਕ ਮਿਸ਼ੀਗਨ ਦੇ ਵਿੱਚ ਜਿਹੜਾ ਆਈਸ ਸਟਾਰਮ ਆਇਆ ਆ ਉਹਦੇ ਨਾਲ ਬਿਨਾਂ ਬਿਜਲੀ ਤੋਂ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਬਲਿਜ਼ਰਡ ਆਏ ਹੋਏ ਆ, ਨਾਰਦਰਨ ਕੈਲੀਫੋਰਨੀਆ 'ਚ ਵੀ, ਸਦਰਨ ਕੈਲੀਫੋਰਨੀਆ ਦੇ ਵਿੱਚ ਵੀ। ਤੇ ਕੈਲੀਫੋਰਨੀਆ 'ਚ 80,000 ਤੋਂ ਵੱਧ ਲੋਕ ਅੱਜ ਸਵੇਰ ਤੱਕ ਬਿਨਾਂ ਬਿਜਲੀ ਤੋਂ ਹੈਗੇ ਆ। ਇਹ ਜੋ PG&E ਆ ਜਾਂ ਦੂਸਰੀ ਜਿਹੜੀ ਐਡੀਸਨ ਇਲੈਕਟ੍ਰਿਕ ਕੰਪਨੀ ਆ, ਉਹਨਾਂ ਵੱਲੋਂ ਇਹ ਫਿਗਰਸ ਦਿੱਤੇ ਗਏ ਹੈਗੇ ਆ। ਪੋਰਟਲੈਂਡ ਦੇ ਵਿੱਚ ਰੈਕਡ ਸਨੋ ਪਈ ਆ, ਕਹਿੰਦੇ ਪਈ 10 ਇੰਚ ਸਨੋ ਪੋਰਟਲੈਂਡ ਓਰੀਗਨ ਦੇ ਵਿੱਚ ਪਈ ਆ। 80 ਸਾਲਾਂ ਬਾਅਦ ਜਨਵਰੀ 21 1943 ਨੂੰ 14.4 ਇੰਚ ਜੋ ਸਨੋ ਪਈ ਸੀ, ਤੇ ਹੁਣ ਇੰਨੇ ਸਾਲਾਂ ਬਾਅਦ 10 ਇੰਚ ਸਨੋ ਪਈ ਆ। ਸਭ ਤੋਂ ਜਿਹੜੀ ਮੁਸ਼ਕਲ ਵਾਲਾ ਸਮਾਂ ਜੋ ਹਾਈਵੇ ਪੈਟਰੋਲ ਆ ਉਹਨਾਂ ਲਈ ਇਹ ਬਣਿਆ ਹੋਇਆ ਵੀ ਲੋਕ ਆਪਣੀਆਂ ਕਾਰਾਂ ਛੱਡ ਕੇ ਹਾਈਵੇ 'ਚ ਜਿਹੜੀਆਂ ਸਟਕ ਹੋਈਆਂ ਚਲੇ ਗਏ, ਕੋਈ ਹੋਟਲਾਂ 'ਚ ਚਲੇ ਗਏ ਜਾਂ ਕਿਤੇ ਵੀ ਚਲੇ ਗਏ ਹੈਗੇ। ਤੇ ਪੁਲਿਸ ਵਾਲੇ ਕਹਿੰਦੇ ਆ ਵੀ ਜਦੋਂ ਵੀ ਆਪਾਂ ਕਾਰਾਂ ਹੁਣ ਟੋ ਕਰਾਂਗੇ ਤੇ ਉਹਨਾਂ ਦੇ ਉੱਤੇ ਵੱਡੇ ਫਾਈਨ ਲਾਏ ਜਾਣਗੇ। ਟ੍ਰੈਫਿਕ ਪੂਰੀ ਤਰ੍ਹਾਂ ਸਟਕ ਹੈਗਾ ਆ। ਉਧਰ ਬੇ ਏਰੀਏ ਦੇ ਵਿੱਚ ਹਾਈਵੇ 17 ਜੋ ਸੈਂਤਾ ਕਰੂਜ਼ ਨੂੰ ਜਾਂਦਾ ਆ ਸੈਨੋਜ਼ੇ ਤੋਂ, ਉਹ ਉਸ ਨੂੰ ਸ਼ਟ ਡਾਊਨ ਕਰ ਦਿੱਤਾ ਗਿਆ ਹੈਗਾ ਆ। 21 ਮਿਲੀਅਨ ਦੇ ਕਰੀਬ ਲੋਕ ਫਲੱਡ ਵਾਚ ਦੇ ਅੰਡਰ ਹੈਗੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ। 30 ਮਿਲੀਅਨ ਲੋਕ ਜੋ ਤੇਜ਼ ਹਵਾਵਾਂ ਆ ਉਹਦੇ ਅੰਡਰ ਹੈਗੇ ਆ, 50 ਤੋਂ ਲੈ ਕੇ 65 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ। ਜੀ ਬਿਲਕੁਲ, ਇਸ ਟਾਈਮ ਜਿਹੜੇ ਹਰਜੋਤ ਸਿੰਘ ਜੀ ਵੈਦਰ ਅਲਰਟਸ ਥਾਂ ਦੇ ਉੱਤੇ ਜਿਹੜੀ ਉਹ ਜਾਰੀ ਆ। ਨਜ਼ਰਨ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਸਿਆਲਾਂ ਨੂੰ ਟਰੈਵਲ ਨਾ ਹੀ ਕੀਤਾ ਜਾਵੇ, ਜਿਹੜੀਆਂ ਪਹਾੜੀਆਂ ਆ ਟਾਹੋ ਵੱਲ ਨੂੰ ਜੇ ਜਾਣਾ ਆ ਜਾਂ ਹੋਰ ਆ, ਕਿਉਂਕਿ ਲੋ ਲਾਇੰਗ ਏਰੀਆਜ਼, ਲੋ ਐਲੀਵੇਸ਼ਨ ਦੇ ਵਿੱਚ ਵੀ ਕਾਫੀ ਜ਼ਿਆਦਾ ਸਨੋ ਪਈ ਆ। ਨਾਪਾ ਵੈਲੀ ਦੇ ਕੈਲਿਸਟੋਗਾ ਇਲਾਕਾ, ਉੱਥੇ ਦੀਆਂ ਵੀਡੀਓਜ਼ ਰਾਤ ਦੀਆਂ ਜਿਹੜੀਆਂ ਉਹ ਆ ਰਹੀਆਂ ਆ ਵੀ ਬਹੁਤ ਮੁਸ਼ਕਿਲ ਜਿਹੜੀ ਆ ਲੋਕਾਂ ਨੂੰ ਆ ਰਹੀ ਆ, ਕਿਉਂਕਿ ਇੱਕ ਤਾਂ ਉੱਥੋਂ ਦੇ ਲੋਕਾਂ ਨੂੰ ਸਨੋ ਦਾ ਤਿਆਰੀ ਨਹੀਂ ਹੁੰਦੀ, ਕਿਸੇ ਨੂੰ ਪਤਾ ਥੋੜ੍ਹੀ ਸੀਗਾ ਵੀ ਜਿਹੜੀ ਇੱਥੇ ਸਨੋ ਪੈ ਜਾਣੀ ਆ। ਤੇ ਜਦੋਂ ਹੁਣ ਅਚਾਨਕ ਸਨੋ ਪਈ ਆ, ਐਕਸੀਡੈਂਟਸ, ਲੋਕਾਂ ਨੂੰ ਘਰੇ ਪਹੁੰਚਣਾ, ਉਹ ਬੜੀ ਜਿਹੜੀ ਮੁਸ਼ਕਿਲ ਆ ਉਹ ਆ ਰਹੀ ਆ। ਸਾਡੇ ਫੇਸਬੁੱਕ ਦੇ ਇੱਕ ਸਰੋਤੇ ਦਰਸ਼ਕ ਜਿਹੜੇ ਉਹ ਦੱਸ ਰਹੇ ਆ ਵੀ ਹਾਈਵੇ 58 ਤੇ I-5 ਵੀਡ ਦੇ ਵਿੱਚ ਤੇ ਜਿਹੜਾ ਉਧਰ ਗ੍ਰੇਪ ਵਾਈਨ ਵਾਲੇ ਪਾਸੇ ਜਿਹੜਾ ਆ ਉਧਰ ਇਹਨਾਂ ਨੇ ਕਲੋਜ਼ ਕੀਤਾ ਹੈ I-5 ਜਿਹੜਾ ਵੀਡ ਤੇ ਗ੍ਰੇਪ ਵਾਈਨ ਦੇ ਵਿੱਚ। ਹਾਈਵੇ 58 ਜਿਹੜਾ ਉਹ THPO ਵਾਲੇ ਇਲਾਕੇ ਦੇ ਵਿੱਚ ਆ, ਉੱਥੇ ਕਾਫੀ ਤੇਜ਼ ਹਵਾਵਾਂ ਤੇ ਉਹ ਸਾਰਾ ਕੁਛ ਨਾਲ ਮੀਂਹ ਵਗੈਰਾ ਜਿਹੜਾ ਆ, ਬਰਫ਼ ਵਗੈਰਾ ਦੀ ਆ ਉਹ ਸੰਭਾਵਨਾ ਜਿਹੜੀ ਉੱਥੇ ਬਣੀ ਪਈ ਹੈਗੀ ਆ। ਸੋ PG&E ਜਿਹੜੀ ਆ ਉਹਦੇ ਬਹੁਤ ਸਾਰੇ ਜਿਹੜੇ ਕਸਟਮਰ ਆ ਇਸ ਟਾਈਮ ਬਗੈਰ ਬਿਜਲੀ ਤੋਂ ਜਿਹੜੇ ਸਫ਼ਰ ਆ ਉਹ ਕਰ ਰਹੇ ਨੇ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗਾ, ਕਿਉਂਕਿ ਹੁਣ ਇੱਕ ਵਾਰੀ ਇਸ ਚੀਜ਼ ਨੇ ਮੁੜ ਦੁਬਾਰਾ ਚਰਚਾ ਜਿਹੜੀ ਹਰਜੋਤ ਸਿੰਘ ਜੀ ਛੇੜ ਦਿੱਤੀ ਆ ਕਿ ਜਿਹੜੀਆਂ ਲਾਈਨਸ ਆ ਉਹਨਾਂ ਨੂੰ ਅੰਡਰਗਰਾਊਂਡ ਮੂਵ ਕਰ ਦੇਣਾ ਚਾਹੀਦਾ ਆ ਵੀ ਅਜਿਹੀਆਂ ਸਥਿਤੀਆਂ ਦੇ ਵਿੱਚ ਬਿਜਲੀ ਜਾਣ ਦਾ ਖਤਰਾ ਜਿਹੜਾ ਉਹ ਘਟ ਜਾਵੇ। ਜੀ, ਕੈਲੀਫੋਰਨੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਡਰਾਈਵਰਸ ਨੂੰ ਬੇਨਤੀ ਕੀਤੀ ਆ ਵੀ
ਬਾਹਲਾ ਜੇ ਤੁਹਾਨੂੰ ਜ਼ਰੂਰਤ ਨਹੀਂ ਤੇ ਸੜਕਾਂ ਤੇ ਨਾ ਜਾਓ। ਹਾਈਵੇ 50 ਮੇਅਰਸ ਦੇ ਲਾਗੇ ਸਾਊਥ ਆਫ ਲੇਕ ਤਾਹੋ, ਇਹ ਪੂਰੀ ਤਰ੍ਹਾਂ ਉੱਥੇ ਟ੍ਰੈਫਿਕ ਬੰਦ ਹੈਗਾ। ਇੰਟਰਸਟੇਟ 80 ਆਪਾਂ ਦੱਸ ਚੁੱਕੇ ਹਾਂ, ਸਿਆਰਾ ਨਵਾਡਾਸ ਦੇ ਵਿੱਚ ਜੋ ਨਵਾਡਾ ਸਟੇਟ ਦੀ ਬਾਰਡਰ ਲਾਈਨ ਹੈ ਕੈਲੀਫੋਰਨੀਆ ਦੀ, ਕੋਲਫੈਕਸ ਦੇ ਲਾਗੇ, ਉੱਥੇ ਦੋਨਾਂ ਡਾਇਰੈਕਸ਼ਨ ਦੇ ਵਿੱਚ ਬੰਦ ਹੈਗਾ। ਸੈਨ ਮਾਰਕੋਸ ਪਾਸ ਜੋ ਹਾਈਵੇ 154 ਆ ਸੈਂਟਾ ਬਾਰਬਰਾ 'ਚ, ਸੈਂਟਾ ਬਾਰਬਰਾ ਕਾਉਂਟੀ ਫਾਇਰ ਸਪੋਕਸਮੈਨ ਨੇ ਦੱਸਿਆ ਉਸ ਨੂੰ ਵੀ ਸ਼ਟ ਡਾਊਨ ਕੀਤਾ ਹੋਇਆ ਹੈਗਾ ਆ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਬਿਨਾਂ ਬਿਜਲੀ ਤੋਂ ਹੈਗੇ। ਠੰਡ ਬਹੁਤ ਜ਼ਿਆਦੇ ਆ। ਆਮ ਤੁਸੀਂ ਜਿਸ ਤਰ੍ਹਾਂ ਕਹਿੰਦੇ ਸੀ ਨਾ ਵੀ ਕੈਲੀਫੋਰਨੀਆ ਦੇ ਵਿੱਚ ਹਰ ਇੱਕ 90% ਕੈਲੀਫੋਰਨੀਅਨਸ ਸਨੋ ਨੂੰ ਦੇਖ ਸਕੂਗਾ। ਯਾ ਤੁਸੀਂ ਦੇਖ ਸਕਦੇ ਆ ਜਿੱਥੇ ਵੀ ਰਹਿੰਦੇ ਆ ਤੁਹਾਡੇ ਲਾਗੇ-ਸ਼ਾਗੇ ਪਹਾੜੀਆਂ ਜਿਹੜੀਆਂ ਆ, ਉਹਨਾਂ ਦੇ ਉੱਤੇ ਸਨੋ ਪਈ ਹੋਈ ਹੈਗੀ ਆ। ਹੋਰ ਵੀ ਜੇ ਸਾਡੇ ਸਰੋਤੇ ਜਿੰਨੇ ਸੁਣ ਰਹੇ ਆ, ਬਾਕੀ ਅਮਰੀਕਾ ਦੇ ਵਿੱਚ ਵੀ ਐਰੀਜ਼ੋਨਾ ਜਾਂ ਹੋਰ ਕਿਸੇ ਹਿੱਸੇ ਦੇ ਵਿੱਚ ਟਰੈਵਲ ਕਰ ਰਹੇ ਆ, ਤੁਸੀਂ ਅਪਡੇਟ ਦੇਣਾ ਚਾਹੁੰਦੇ ਆ ਤੇ ਦੱਸ ਦਿਓ। ਕਿਉਂ ਕਈ ਵਾਰੀ ਬੰਦਾ ਕੋਈ ਵਿਜ਼ਿਟ ਕਰਨ ਜਾਂਦਾ ਆ ਜਾਂ ਆਪਣੇ ਕੰਮ ਲਈ ਜਾ ਰਿਹਾ, ਉਹਨੂੰ ਵੀ ਪਤਾ ਲੱਗ ਜਾਂਦਾ ਆ। ਟੈਲੀਫੋਨ ਨੰਬਰ 408 272 5200 ਤੇ ਜਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ YouTube ਦੇ ਉੱਤੇ, ਕਿਉਂਕਿ ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ, ਉਹਦੇ ਥੱਲੇ ਵੀ ਜਿਹੜਾ ਕਮੈਂਟ ਆ ਉਹ ਪਾ ਸਕਦੇ ਹੈਗੇ ਆ। ਜੀ ਬਿਲਕੁਲ। ਜੈ ਸਿੱਧੂ ਹੁਣੀ ਇੱਕ ਵਾਰੀ ਫੇਰ ਜਿਹੜੇ ਉਹ ਕਰ ਰਹੇ, ਇਸ ਦੀ ਪੁਸ਼ਟੀ ਤਾਂ ਨਹੀਂ ਮੈਂ ਕਰ ਸਕਦਾ ਵੀ ਆਵਰ ਆਫ ਸਰਵਿਸ ਸਸਪੈਂਡਡ ਆ। ਜੇ ਪ੍ਰੋਗਰਾਮ ਚੱਲਦੇ ਦੌਰਾਨ ਜੇ ਕੋਈ ਲੱਭ ਗਿਆ ਆਰਟੀਕਲ ਤਾਂ ਮੈਂ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਦੇ ਦੂੰਗਾ। ਓਰੇਗਨ ਦੇ ਵਿੱਚ ਆਵਰ ਆਫ ਸਰਵਿਸ ਕਹਿੰਦੇ ਵੀ ਸੀਵੀਅਰ ਵੈਦਰ ਦੇ ਕਰਕੇ ਸਸਪੈਂਡਡ ਉਹਨਾਂ ਨੇ ਕਰ ਦਿੱਤੀ ਆ। ਮੋਸਟ ਪ੍ਰੋਬਬਲੀ ਇਹੀ ਹੋਊਗਾ ਵੀ ਸੁਰੱਖਿਅਤ ਥਾਵਾਂ ਦੇ ਉੱਤੇ ਜੀ। ਭਾਈ ਆਪਣੇ ਆਪ ਨੂੰ ਜਿਹੜਾ ਉਹ ਤੁਸੀਂ ਪਹੁੰਚਾਓ, ਤਾਂ ਜੋ ਰਸਤੇ ਦੇ ਵਿੱਚ ਕਿਤੇ ਹੋਰ ਜੀ। ਫਸ ਜਿਹੜਾ ਉਹ ਨਾ ਜਾਏ ਉਹ ਸੋ ਹੈਗਾ। ਬਿਲਕੁਲ, ਖਾਸ ਕਰਕੇ ਜਿਹੜੇ ਹਾਈਵੇ 5 ਦੇ ਉੱਤੇ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਟਰੱਕਰਸ ਦਾ, ਖਾਸ ਕਰਕੇ ਕਹਿੰਦੇ ਹਰ ਰੋਜ਼ 1000 ਤੋਂ ਵੱਧ ਟਰੱਕਰ ਕੈਨੇਡਾ ਵਾਲੀ ਸਾਈਡ ਤੋਂ ਯੂਐਸਏ ਨੂੰ ਆਉਂਦਾ, ਬਾਕੀ ਸਿਆਟਲ ਤੋਂ ਹੋਰ। ਜੋ ਲੇਟੈਸਟ ਖਬਰ ਆ ਰਹੀ ਆ, ਅਨਲੈਸ ਕਿ ਤੁਸੀਂ ਹਾਈਵੇ 5 ਤੇ ਇਸ ਏਰੀਏ 'ਚ ਕਨਫਰਮ ਕਰ ਲਿਓ ਜੇ ਕੋਈ ਹੋਇਆ, ਕਹਿੰਦੇ ਵੀ ਇੰਟਰਸਟੇਟ 5 ਫੌਨਡੇਲ ਰੋਡ, ਜਿਹੜਾ ਕਿ 10 ਮੀਲ ਨਾਰਥ ਆਫ ਰੈਡਿੰਗ ਆ, ਉੱਥੇ ਇਹ ਨਾਰਥ ਬਾਉਂਡ ਜਿਹੜੀ ਆ ਉੱਥੇ ਪੂਰਾ ਟ੍ਰੈਫਿਕ ਸਟਾਪ ਕੀਤਾ ਹੋਇਆ ਆ ਸਨੋ ਕਰਕੇ। ਸਾਊਥ ਬਾਉਂਡ ਟ੍ਰੈਫਿਕ ਜੋ ਆ ਉਹ ਐਜਵੁੱਡ ਨਾਰਥ ਆਫ ਵੀਡ ਆ, ਉੱਥੇ ਸਟਾਪ ਕੀਤਾ ਗਿਆ ਹੈਗਾ ਆ। ਰੈਡਿੰਗ ਦੇ ਵਿੱਚ ਜਿਹੜੀਆਂ 560 ਫੁੱਟ ਤੋਂ ਉੱਤੇ ਉਚਾਈ ਵਾਲੀਆਂ ਪਹਾੜੀਆਂ ਆ, ਉਹ ਪੂਰੀ ਤਰ੍ਹਾਂ ਸਨੋ ਨਾਲ ਕਵਰ ਹੈਗੀਆਂ। ਰੈੱਡ ਬਲਫ 'ਚ ਸਿਰਫ 305 ਫੁੱਟ ਦੀ ਉਚਾਈ ਤੋਂ ਉੱਪਰ ਜੋ ਆ ਉਹ ਪੂਰੀ ਤਰ੍ਹਾਂ ਕਵਰਡ ਆ। ਸਵੇਰੇ ਕਹਿੰਦੇ 3:05 ਤੇ ਇਹ ਕਵਰ ਹੋ ਗਈਆਂ ਸੀਆਂ। ਔਬਰਨ ਮਿਊਨਿਸਪਲ ਏਅਰਪੋਰਟ ਵੀ ਦੱਸ ਰਿਹਾ ਵੀ ਉੱਥੇ ਸਨੋ ਤੇ ਰੇਨ ਬਹੁਤ ਜ਼ਿਆਦਾ ਜਿਹੜੀ ਪੈਣੀ ਹੈਗੀ ਆ। ਸੋ ਇਸੇ ਤਰ੍ਹਾਂ ਲੇਕ ਤਾਹੋ, ਰੈੱਡ ਬਲਫ, ਰੈਡਿੰਗ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਜ਼ਿਆਦਾ ਜਿਹੜੀ ਸਿਚੁਏਸ਼ਨ ਆ ਬੈਡ ਬਣੀ ਹੋਈ ਹੈਗੀ ਆ। ਉਹਦੇ ਬਾਰੇ ਜਿੱਦਾਂ ਸਾਨੂੰ ਅਪਡੇਟ ਆਉਂਦੀ ਰਹੂਗੀ, ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਜੀ ਬਿਲਕੁਲ। ਹਰਦੀਪ ਹੁਣੀ ਦੱਸਦੇ ਨੇ I-5 ਗ੍ਰੇਪ ਵਾਈਨ ਦੇ ਉੱਤੇ ਦੋਨੋਂ ਸਾਈਡ ਤੋਂ ਉਹਨਾਂ ਨੇ ਇਸ ਟਾਈਮ ਬੰਦ ਕੀਤਾ ਹੈਗਾ ਆ। ਸੋ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ। ਸਥਿਤੀ ਕਈ ਥਾਵਾਂ ਤੇ ਇੱਦਾਂ ਆ। ਉਧਰ ਡੇਵਿਸ ਤੋਂ ਅੱਗੇ ਸੈਕਰਾਮੈਂਟੋ ਵੱਲ ਨੂੰ ਜਦੋਂ ਜਾਂਦੇ ਆ, I-80 ਜਿਹੜੀ ਆ ਉਹ ਬੰਦ ਪਈ ਆ। ਵੈਸਟ ਬਾਉਂਡ ਜਿਹੜਾ ਹੈ ਯੋਲੋ ਕਾਜ਼ਵੇ ਦੇ ਲਾਗੇ, ਕੈਲਟ੍ਰਾਂਸ ਨੇ ਜਿਹੜਾ ਉਹ ਦੱਸਿਆ ਵੀ ਇੱਥੇ ਐਮਰਜੈਂਸੀ ਵਰਕ ਜਿਹੜਾ ਆ ਉਹ ਰਾਈਟ ਨਾਓ ਚੱਲ ਰਿਹਾ ਆ। ਸੋ 10 ਕੁ ਵਜੇ ਤੱਕ ਇਸ ਦੇ ਓਪਨ ਹੋਣ ਦੀਆਂ ਕਿਆਸਰਾਈਆਂ ਜਿਹੜੀਆਂ ਉਹ ਦੱਸੀਆਂ ਜਾ ਜੀ। ਰਹੀਆਂ ਹੈਗੀਆਂ। ਲਾਸ ਐਂਜਲਸ ਟਾਈਮ ਦੇ ਮੁਤਾਬਕ ਹੈਵੀ ਸਨੋ ਕਰਕੇ ਜੋ ਸਦਰਨ ਕੈਲੀਫੋਰਨੀਆ ਦੇ ਵਿੱਚ ਆ, ਕਈ ਜੋ ਫਰੀਵੇਜ਼ ਆ ਉਹਨਾਂ ਨੂੰ ਬੰਦ ਕੀਤਾ ਗਿਆ ਹੈਗਾ ਆ। ਬੈਂਚਰਾ ਕਾਉਂਟੀ ਦੇ ਵਿੱਚ, ਸੈਂਟਾ ਬਾਰਬਰਾ ਕਾਉਂਟੀ, ਇਹ ਸਾਰੇ ਦੇ ਵਿੱਚ ਕਾਫੀ ਜਿਹੜਾ ਆ ਸਿਚੁਏਸ਼ਨ ਬੈਡ ਆ। ਆਪਾਂ ਹਾਈਵੇ 5 ਦੀ ਤੁਹਾਨੂੰ ਦੱਸ ਦਿੱਤੀ ਆ ਵੀ ਗ੍ਰੇਪ ਵਾਈਨ ਦੇ ਲਾਗੇ ਟੇਹੋਨ ਪਾਸ ਆ, ਜੇ ਸਭ ਤੋਂ ਜ਼ਿਆਦਾ ਉਚਾਈ ਵਾਲੀ ਪਹਾੜੀ ਆ। ਜਦੋਂ ਤੁਸੀਂ ਲਾਸ ਐਂਜਲਸ ਤੋਂ ਇੱਧਰ ਨੂੰ ਆਉਂਦੇ ਆ ਬੇਕਰਸਫੀਲਡ ਵਾਲੀ ਸਾਈਡ ਨੂੰ, ਜਾਂ ਇੱਧਰੋਂ ਉੱਧਰ ਨੂੰ ਜਾਂਦੇ ਆ, ਉੱਥੇ ਇਹ ਸ਼ਟ ਡਾਊਨ ਕੀਤਾ ਹੋਇਆ ਹੈਗਾ। ਜੀ ਇੱਕ ਸਾਡੇ ਕਾਲਰ ਨੇ ਸਾਨੂੰ ਕਾਲ ਕਰਕੇ ਦੱਸਿਆ I-40 ਜਿਹੜਾ ਕਿ ਕਈ ਸਮੇਂ ਤੋਂ ਬੰਦ ਸੀਗਾ, ਉਸ ਨੂੰ ਮੁੜ ਦੁਬਾਰਾ ਰੀਓਪਨ ਕਰ ਦਿੱਤਾ ਗਿਆ ਹੈਗਾ ਆ। ਇਹ ਐਕਚੁਅਲੀ ਪੂਰੀ ਗੱਲਬਾਤ ਜਿਹੜੀ ਉਹ ਨਹੀਂ ਹੋ ਪਾ ਰਹੀ ਵੀ ਕਿਹੜੇ ਇਲਾਕੇ ਦੇ ਵਿੱਚ ਉੱਥੇ, ਕਿਉਂਕਿ I-40 ਕਈ ਥਾਵਾਂ ਦੇ ਵਿੱਚੋਂ, ਕਈ ਸਟੇਟਸ ਦੇ ਵਿੱਚੋਂ ਜਿਹੜਾ ਉਹ ਲੰਘਦਾ ਆ। ਸੋ ਹੋਪਫੁਲੀ ਜੇ ਕਿਸੇ ਹੋਰ ਕੋਲ ਵੀ ਕੋਈ ਜਾਣਕਾਰੀ ਹੋਵੇ ਤਾਂ ਉਹ ਸਾਨੂੰ ਦੱਸ ਸਕਦੇ ਆ। ਸੋ ਇਹਦਾ ਲੈਸਨ ਇਹੀ ਆ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਕਹਿੰਦੇ ਵੀ ਜੇ ਤੁਹਾਨੂੰ ਜ਼ਰੂਰਤ ਨਹੀਂ ਤੇ ਘਰੋਂ ਬਾਹਰ ਨਾ ਜਾਓ, ਘਰਾਂ ਦੇ ਵਿੱਚ ਹੀ ਰਹੋ। ਬਿਗੇਸਟ ਸਟਾਰਮ ਆਫ ਦਾ ਵਿੰਟਰ ਆ ਸਦਰਨ ਕੈਲੀਫੋਰਨੀਆ ਦੇ ਵਿੱਚ।
ਇਹ ਐਕੂਵੈਦਰ ਮੀਟੀਓਰੋਲੋਜਿਸਟ ਉਹਨਾਂ ਨੇ ਦੱਸਿਆ ਬਹੁਤ ਲੰਮੇ ਸਮੇਂ ਤੋਂ ਬਾਅਦ ਇਦਾਂ ਦਾ ਜਿਹੜਾ ਵੈਦਰ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਆਇਆ ਆ ਤੇ ਬਲਿਜ਼ਰਡ ਵੀ ਉੱਥੇ ਆਉਣ ਦੇ ਪੂਰੇ ਚਾਂਸ ਆ। ਕਹਿੰਦੇ ਵੀ 12 ਇੰਚ ਤੱਕ ਪੋਸੀਬਲ ਆ ਸਦਰਨ ਕੈਲੀਫੋਰਨੀਆ ਦੇ ਵਿੱਚ ਮੀਂਹ ਦੇ। ਸੋ ਇਸੇ ਕਰਕੇ ਜੋ ਫਲੱਡ ਵਾਰਨਿੰਗ ਦਿੱਤੀ ਗਈ ਹੈਗੀ ਆ। ਲਾਸ ਐਂਜਲਸ ਜਾਂ ਸੈਨ ਡੀਗੋ ਏਰੀਆ ਦੋਨਾਂ ਦਾ ਹੀ ਏਰੀਆ ਦੇ ਵਿੱਚ ਸੈਨ ਡੀਗੋ 'ਚ 2.20 ਇੰਚ ਤੱਕ ਮੀਂਹ ਪੈਣ ਦੇ ਜਿਹੜੇ ਅਸਾਰ ਬਣੇ ਹੋਏ ਹੈਗੇ ਆ। ਜੀ ਹਰਜੀਤ ਸਿੰਘ ਹੁਣੀ ਦੱਸਦੇ ਨੇ ਲਿਵਰਮੋਰ ਦੀਆਂ ਪਹਾੜੀਆਂ ਕਹਿੰਦੇ ਸਨੋ ਨਾਲ ਭਰੀਆਂ ਪਈਆਂ। ਮਨਜੀਤ ਕੌਰ ਜੀ ਦੱਸਦੇ ਨੇ ਆਬਰਨ ਸਿਟੀ ਜਿਹੜੀ ਆ ਉੱਥੇ ਵੀ ਰਾਤੀ ਕਾਫੀ ਭਾਰੀ ਸਨੋ ਪਈ ਆ। ਜਿਨ੍ਹਾਂ ਨੂੰ ਬਿਲਕੁਲ ਉਮੀਦ ਨਹੀਂ ਸੀ ਉਹਨਾਂ ਥਾਵਾਂ ਦੇ ਉੱਤੇ ਵੀ ਜਿਹੜੀ ਆ ਬੇ ਏਰੀਏ ਦੇ ਵਿੱਚ ਕਾਫੀ ਸਨੋ ਪੈ ਰਹੀ ਹੈਗੀ ਆ। ਸੋ ਭਾਈ ਜਿਹੜਾ ਬਚ ਕੇ ਮੋੜ ਤੋਂ ਜਦੋਂ ਆਦਤ ਨਾ ਹੋਵੇ ਸਨੋ ਦੇ ਵਿੱਚ ਚਲਾਉਣ ਦੀ ਉਦੋਂ ਐਕਸੀਡੈਂਟ ਹੋਣ ਦਾ ਖਤਰਾ ਜਿਹੜਾ ਉਹ ਵੱਧ ਜਾਂਦਾ ਆ। ਇਹੋ ਜਿਹੇ ਮੌਕੇ ਤੇ ਇਹ ਹੁੰਦਾ ਹੈ ਹਰਜੋਤ ਸਿੰਘ ਜੀ ਤੁਸੀਂ ਆਪਣੇ ਵੱਲੋਂ ਮੇ ਬੀ ਜ਼ਿਆਦਾ ਜਿਹੜਾ ਆ ਉਹ ਧਿਆਨ ਦੇ ਨਾਲ ਚਲਾਓ, ਪਰ ਹਰ ਇੱਕ ਜਾਣਾ ਜਿਹੜਾ ਉਹ ਧਿਆਨ ਦੇ ਨਾਲ ਨਹੀਂ ਚਲਾ ਸਕਦਾ ਹੁੰਦਾ। ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੋ ਕਿਤੇ ਗਲਤੀ ਅਣਗਹਿਲੀ ਜਿਹੜੀ ਉਹ ਹੋ ਜਾਂਦੀ ਆ। ਸੋ ਹਾਲ ਦੀ ਘੜੀ ਜਿਹੜਾ ਬਚਾਅ ਦੇ ਵਿੱਚ ਬਚਾਅ ਜਿਹੜਾ ਉਹ ਤੁਸੀਂ ਰੱਖੋ, ਪਰ ਇਹ ਨਹੀਂ ਆ ਵੀ ਕੋਈ ਏਡਾ ਕਹਿਰ ਨਹੀਂ ਟੁੱਟ ਗਿਆ। ਠੀਕ ਆ, ਮੌਸਮ ਜਿਹੜਾ ਥੋੜਾ ਜਿਹਾ ਤਬਦੀਲ ਹੋਇਆ ਆ। ਬਸ ਇਹ ਆ ਵੀ ਥੋੜੀ ਜੀ ਬਚਤ ਦੇ ਨਾਲ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ, ਸਤਰਕ ਰਹਿ ਕੇ ਜਿਹੜਾ ਉਹ ਤੁਸੀਂ ਚੱਲੋ ਵੀ ਐਕਸੀਡੈਂਟਾਂ ਦੇ ਵਿੱਚ ਬੰਦਾ ਨਾ ਫਸੇ। ਜੇ ਨਹੀਂ ਜ਼ਰੂਰਤ ਘਰਾਂ ਦੇ ਵਿੱਚ ਜਿਹੜਾ ਹਾਲ ਦੀ ਘੜੀ ਰਹਿਣ ਦੀ ਜਿਹੜੀ ਉਹ ਕੋਸ਼ਿਸ਼ ਤੁਸੀਂ ਕਰੋ। ਬਾਕੀ ਜਿੱਥੇ ਮੀਂਹ ਮੂੰਹ ਪੈ ਰਹੇ ਆ ਉਹ ਤਾਂ ਮੀਂਹ ਵਾਲੇ ਤਾਂ ਸਾਰੇ ਜਣੇ ਜਾਣਦੇ ਹੀ ਹੁੰਦੇ ਆ ਵੀ ਦੈਟਸ ਵੀ ਕਿੱਦਾਂ ਜਿਹੜਾ ਉੱਥੇ ਤੁਸੀਂ ਚੱਲਣਾ ਹੈਗਾ। ਸੋ ਪਰ ਜਿਸ ਹਿਸਾਬ ਨਾਲ ਬਲਿਜ਼ਰਡ ਆਉਂਦੇ ਹੈਗੇ ਆ ਨਾ, ਇਹ ਪਹਿਲੀ ਵਾਰੀ ਹੋਣਾ ਆ ਸਦਰਨ ਕੈਲੀਫੋਰਨੀਆ ਦੇ ਵਿੱਚ। ਇੰਨੇ ਕਹਿੰਦੇ ਬਲਿਜ਼ਰਡ ਪਹਿਲਾਂ ਕਦੇ ਨਹੀਂ ਆਏ ਹੈਗੇ। 1999 ਤੋਂ ਬਾਅਦ ਚ ਕਹਿੰਦੇ ਵੀ ਪਹਿਲੀ ਵਾਰੀ ਜਿਹੜਾ ਆ LA ਸਾਈਡ ਵਾਲਿਆਂ ਨੇ ਆਪਣਾ ਬਲਿਜ਼ਰਡ ਆ ਉਸ ਨੂੰ ਦੇਖਣਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਰੂਸ ਤੇ ਯੂਕਰੇਨ ਦੀ ਜਿਹੜੀ ਯੁੱਧ ਆ ਵਾਰ ਜਿਹੜੀ ਚੱਲ ਰਹੀ ਆ ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਇੱਕ ਵਰਾ ਇਸ ਨੂੰ ਹੋ ਚੁੱਕਾ ਆ। ਹਜ਼ਾਰਾਂ ਲੋਕਾਂ ਦੀ ਮੌਤ, ਲੱਖਾਂ ਹੀ ਲੋਕ ਘਰੋਂ ਬੇਘਰ ਇਸ ਦੇ ਵਿੱਚ ਹੁਣ ਤੱਕ ਹੋ ਚੁੱਕੇ ਨੇ। ਸੋ ਬਹੁਤ ਸਾਰੇ ਘਰ, ਨੇਬਰਹੁੱਡਸ, ਕਮਿਊਨਿਟੀ ਦੀਆਂ ਪੂਰੀਆਂ ਕਮਿਊਨਿਟੀਜ਼ ਜਿਹੜੀਆਂ ਉਹ ਤਹਿਸ ਨਹਿਸ ਇਸ ਦੇ ਵਿੱਚ ਹੋ ਚੁੱਕੀਆਂ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਇਹੀ ਕਰਦੇ ਹਾਂ ਵੀ ਭਾਈ ਇਹ ਜਲਦੀ ਜਿਹੜੇ ਇਸ ਦੇ ਵਿੱਚ ਨਤਾਰਾ ਜਿਹੜਾ ਉਹ ਹੋਵੇ। ਸੋ 2022 ਦੇ ਵਿੱਚ ਇਵੈਂਚੁਅਲੀ ਪੁਤਿਨ ਨੇ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ ਤੇ ਉਹਦੇ ਵਿੱਚ ਹੁਣ ਸਾਲ ਜਿਹੜਾ ਹਰਜੋਤ ਸਿੰਘ ਜੀ ਲੰਘ ਚੁੱਕਾ ਆ ਤੇ ਪਰ ਅਜੇ ਕੋਈ ਇਸ ਦੇ ਖਤਮ ਹੋਣ ਦੀ ਆਸਾਰ ਨਜ਼ਰ ਨਹੀਂ ਆ ਰਹੀ ਹੈਗੀ। ਕਿੱਦਾਂ ਜਿਹੜਾ ਇਸ ਦੇ ਉੱਤੇ ਕਾਬੂ ਪਾਇਆ ਜਾ ਸਕੂਗਾ, ਕਦੀ ਯੂਕਰੇਨ ਦੇ ਵਿੱਚੋਂ ਰੂਸ ਵਾਲੇ ਜਾਣਗੇ ਜਾਂ ਨਹੀਂ ਜਾਣਗੇ, ਇਹ ਜਿਹੜਾ ਹਰਜੋਤ ਸਿੰਘ ਜੀ ਦੇਖਣਾ ਰਹੇਗਾ। ਪਰ ਇਹ ਕਹਿ ਸਕਦੇ ਹਾਂ ਵੀ ਇਸ ਐਨੀਵਰਸਰੀ ਉੱਦਾਂ ਤੇ ਹੁਣ ਬੰਦਾ ਖੁਸ਼ੀ ਦੇ ਮੌਕੇ ਤੇ ਨਾਲ ਬੰਦਾ ਵਰਤਦਾ ਆ, ਪਰ ਹੁਣ ਕਿਉਂਕਿ ਇੱਕ ਵਰਾ ਜਿਹੜਾ ਹੋ ਗਿਆ ਆ 1 year of war ਜਿਹੜੀ ਯੂਕਰੇਨ ਦੇ ਵਿੱਚ, ਉਹਦੇ ਨਾਲ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੁਣ ਤੱਕ ਹੋ ਚੁੱਕਾ ਆ। ਉਧਰ ਚੀਨ ਵਾਲਿਆਂ ਨੇ ਇਹ ਕਹਿ ਦਿੱਤਾ ਵੀ ਰੂਸ ਨੂੰ ਜਿਹੜਾ ਉਹ ਜਾ ਰਹੇ ਨੇ ਤੇ ਉੱਥੇ ਜਾ ਕੇ ਕਹਿੰਦੇ ਵੀ ਸਾਡੀ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਸੰਬੰਧ ਆ ਪਹਿਲੋਂ ਨਾਲੋਂ ਵੀ ਮਜ਼ਬੂਤ ਹੋਣਗੇ। ਸਾਡੇ ਰਾਸ਼ਟਰਪਤੀ ਜਿਹੜੇ ਉਹ ਯੂਕਰੇਨ ਦੇ ਵਿੱਚ ਜਾ ਕੇ ਆਏ ਆ। ਰਾਸ਼ਟਰਪਤੀ ਬਾਈਡਨ ਇਹ ਪ੍ਰੈਜ਼ੀਡੈਂਟ ਡੇ ਵਾਲੇ ਦਿਨ ਉੱਥੇ ਅਚਨਚੇਤੀ ਕਹਿੰਦੇ ਆ ਉਹ ਪਹੁੰਚ ਗਏ ਸੀਗੇ। ਵੈਸਟ ਦੇ ਜਿਹੜੇ ਮੁਲਕ ਆ ਉਹ ਯੂਕਰੇਨ ਨੂੰ ਪੂਰਾ ਸਪੋਰਟ ਪਿਛਲੇ ਇੱਕ ਸਾਲ ਤੋਂ ਜਿਹੜਾ ਉਹ ਕਰ ਰਹੇ ਨੇ। ਜਦੋਂ ਸ਼ੁਰੂਆਤ ਹੋਈ ਸੀ ਜੰਗ ਉਦੋਂ ਤੋਂ ਸਾਰੇ ਜਣਿਆਂ ਨੇ ਕੀਤਾ, ਫਿਰ ਇਹ ਚਰਚਾ ਚੱਲੀ ਵੀ ਕੀ ਲੰਮੇ ਸਮੇਂ ਦੇ ਲਈ ਵੈਸਟ ਇਸ ਨੂੰ ਸਪੋਰਟ ਕਰ ਪਾਊਗਾ, ਤੇ ਹੁਣ ਸਾਲ ਹੋ ਗਿਆ ਸਪੋਰਟ ਤਾਂ ਜਿਹੜੀ ਉਹ ਕਰ ਰਹੇ ਆ। ਅਮਰੀਕਾ ਦੇ ਵਿੱਚ ਆਲਦੋ ਜਿਹੜੇ ਕਈ ਪਾਸਾਂ ਤੋਂ ਆਵਾਜ਼ ਜਿਹੜੀ ਉੱਠਦੀ ਰਹਿੰਦੀ ਆ ਵੀ ਯੂਕਰੇਨ ਨੂੰ ਕਿਉਂ ਇੰਨੇ ਜ਼ਿਆਦਾ ਰਾਸ਼ੀ ਜਿਹੜੀ ਉਹ ਦਿੱਤੀ ਜਾ ਰਹੀ ਆ, ਪਰ ਅੱਜ ਜਿਹੜੇ ਸੈਨੇਟ ਦੇ ਮਿਨੋਰਟੀ ਲੀਡਰ ਵੀ ਹਨ ਮਿਚ ਮੈਕੋਨਲ, ਉਹਨਾਂ ਨੇ ਵੀ ਕਿਹਾ ਵੀ ਯੂਕਰੇਨ ਨੂੰ ਲਗਾਤਾਰ ਮਦਦ ਪਹੁੰਚਾਉਣਾ ਇਹ ਅਮਰੀਕਾ ਦੇ ਹਿੱਤਾਂ ਦੇ ਵਿੱਚ ਹੀ ਜਿਹੜਾ ਉਹ ਹੈਗਾ ਆ ਤੇ ਕੰਟੀਨਿਊਡ ਸਪੋਰਟ ਜਿਹੜੀ ਆ ਉਸ ਨੂੰ ਦੇਣੀ ਜਿਹੜੀ ਉਹ ਚਾਹੀਦੀ ਆ। ਨਹੀਂ ਤਾਂ ਰੂਸ ਆਪਣੇ ਹੱਥ ਜਿਹੜਾ ਆ ਹੋਰ ਮੁਲਕਾਂ ਦੇ ਉੱਤੇ ਵੀ ਖੋਲੂਗਾ। ਕੱਲ ਇੱਕ ਆਈ ਨਵੀਂ ਰਿਪੋਰਟ ਦੇ ਵਿੱਚ ਇਹ ਚਰਚਾ ਜਿਹੜੀ ਚੱਲੀ ਵੀ ਅਗਲੇ 10 ਸਾਲਾਂ ਦੇ ਪਲਾਨ ਦੇ ਵਿੱਚ ਰੂਸ ਦਾ ਇਹ ਇਰਾਦਾ ਆ ਵੀ ਜਿਹੜਾ ਬੈਲਾਰੂਸ ਉਹਨਾਂ ਦਾ ਗਵਾਂਢੀ ਮੁਲਕ ਆ ਉਸ ਦੇ ਵਿੱਚ ਪੂਰਨ ਤੌਰ ਦੇ ਉੱਤੇ ਉਹ ਕਬਜ਼ਾ ਕਰ ਲੈਣਗੇ। ਸੋ ਪੁਤਿਨ
ਕੀ ਜਿਹੜੀਆਂ ਆ ਭਵਿੱਖ ਦੇ ਵਿੱਚ ਸੋਚ ਕੇ ਅੱਗੇ ਚੱਲ ਰਿਹਾ ਆ, ਇਹ ਵੀ ਕਾਫੀ ਜਿਹੜੀਆਂ ਚਰਚਾਵਾਂ ਦਾ ਵਿਸ਼ਾ ਇਸ ਟਾਈਮ ਬਣਿਆ ਪਿਆ ਹੈਗਾ ਆ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਯੂਕਰੇਨ ਦੇ ਜੋ ਹੈਗੇ ਆ, ਉਹ G7 ਲੀਡਰਸ ਦੇ ਨਾਲ ਮਿਲੇ ਆ ਯੂਕਰੇਨ ਦੀ ਜੋ ਹੈਲਪ ਕਰਨੀ ਆ ਉਹਦੇ ਸੰਬੰਧ ਦੇ ਵਿੱਚ। ਇਹ ਬੜਾ ਇਸ ਟਾਈਮ ਦੇ ਉੱਤੇ ਕ੍ਰੂਸ਼ੀਅਲ ਟਾਈਮ ਚੱਲ ਰਿਹਾ। ਟੋਨੀ ਬਲਿੰਕਨ ਜੋ ਆਪਣੇ ਸੈਕਟਰੀ ਆਫ ਸਟੇਟ ਹੈਗੇ ਆ, ਉਹਨਾਂ ਨੇ ਚਾਈਨਾ ਨੂੰ ਵਾਰਨਿੰਗ ਦਿੱਤੀ ਆ ਵੀ ਇਸ ਕਨਫਲਿਕਟ ਦੇ ਵਿੱਚ ਨਾ ਪਾਓ, ਤੇ ਅਮਰੀਕਨ ਪੀਪਲ ਡਿਵਾਈਡਡ ਹੈਗੇ ਆ ਸਪੋਰਟ ਦੇ ਲਈ। 50% ਸਪੋਰਟ ਕਰਦੇ ਆ, 46% ਇਹ ਕਹਿ ਰਹੇ ਆ ਵੀ ਸਾਨੂੰ ਟਾਈਮ ਲਿਮਿਟ ਰੱਖਣੀ ਚਾਹੀਦੀ ਹੈਗੀ ਆ। ਟ੍ਰੇਜਰੀ ਡਿਪਾਰਟਮੈਂਟ ਨੇ ਹੋਰ ਸੈਂਕਸ਼ਨਸ ਰਸ਼ੀਆ ਦੇ ਤੇ ਰਸ਼ੀਅਨ ਇੰਡੀਵਿਜੂਅਲ ਦੇ ਜਿਹੜੇ ਹੈਗੇ ਆ ਅਮੀਰ ਆ ਉਹਨਾਂ ਦੇ ਰਸ਼ੀਆ ਤੋਂ, ਉਹਨਾਂ ਦੇ ਅਗੇਂਸਟ ਸੈਂਕਸ਼ਨਸ ਲਾਈਆਂ ਆ। ਰਿਪਬਲਿਕਨਸ ਦੋ ਟੌਪ ਦੇ ਜੋ ਰਿਪਬਲਿਕਨ ਲੀਡਰ ਆ, ਮਿਚ ਮਕੋਨਲ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹਨਾਂ ਨੇ ਇਹ ਕਿਹਾ ਵੀ ਯੂਕਰੇਨ ਵਾਲੇ ਮੁੱਦੇ ਤੇ ਅਸੀਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਸਾਥ ਦੇਵਾਂਗੇ। ਮਿਟ ਰੋਮਨੀ ਨੇ ਵੀ ਇਹ ਕਿਹਾ ਆ ਵੀ ਅਮਰੀਕਾ ਦਾ ਇੰਟਰਸਟ ਆ ਯੂਕਰੇਨ ਦੀ ਸਪੋਰਟ ਕਰਨਾ। ਜੇ ਆਪਾਂ ਰਸ਼ੀਆ ਨੂੰ ਨਾ ਰੋਕਿਆ ਤੇ ਰਸ਼ੀਆ ਵਾਲੇ ਹੋਰ ਮੁਲਕ ਦੇ ਵਿੱਚ ਫਿਰ ਇਹ ਜਾ ਸਕਦੇ ਹੈਗੇ ਆ। ਸੋ ਪ੍ਰੈਜ਼ੀਡੈਂਟ ਬਾਈਡਨ ਕੋਸ਼ਿਸ਼ ਕਰ ਰਹੇ ਆ ਵੀ ਰਿਪਬਲਿਕਨ ਵੱਲੋਂ ਵੀ ਜਿਹੜੀ ਸਪੋਰਟ ਆ ਮਿਲੇ, ਤਾਂ ਕਿ ਜਿਹੜਾ ਮੈਸੇਜ ਆ ਉਹ ਪੂਰਾ ਦਾ ਪੂਰਾ ਇਕੱਠਾ ਜਾਵੇ। ਯੂਐਸ ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਯੂਐਨ ਸਿਕਿਉਰਿਟੀ ਕੌਂਸਲ ਦੇ ਕੋਲ ਬੋਲ ਰਹੇ ਸੀ ਜਦੋਂ 1 ਸਾਲ ਦੀ ਐਨਵਰਸਰੀ ਹੋ ਗਈ ਰਸ਼ੀਆ ਨੇ ਜਦੋਂ ਤੋਂ ਹੀ ਇਨਵੇਜ਼ਨ ਕੀਤੀ ਆ ਯੂਕਰੇਨ ਦੇ ਵਿੱਚ। ਤੇ ਮਿਚ ਮਕੋਨਲ ਹੋਣਾ ਨੇ ਆਪਣੀ ਸਟਰੋਂਗ ਸਟੇਟਮੈਂਟ ਜਾਰੀ ਕੀਤੀ ਆ ਵੀ ਹਾਂ, ਅਸੀਂ ਬਿਲਕੁਲ ਯੂਕਰੇਨ ਦੇ ਨਾਲ ਹੈਗੇ ਆ। ਜੀ, ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਹੁਣ ਇੱਥੇ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਹੋਰ ਖਬਰਾਂ ਦੇ ਉੱਤੇ ਵੀ, ਜਿਹੜੀ ਉਹ ਆਪਾਂ ਨਜ਼ਰ ਬਣਾਵਾਂਗੇ। ਜੇ ਵੈਦਰ ਅਪਡੇਟਸ ਹੋ ਰਹੀਆਂ ਉਹ ਆਪਾਂ ਦੱਸਦੇ ਹਾਂ। ਬਾਕੀ ਕੀ ਚੱਲ ਰਿਹਾ ਹੈਗਾ ਆ ਸਿਆਸਤ ਨੂੰ ਜਿਹੜਾ ਉਹ ਲੈ ਕੇ, ਤੇ ਇਕੋਨਮੀ ਦੀਆਂ ਕੁਝ ਗੱਲਾਂ ਜਿਹੜੀਆਂ ਉਹ ਲੈ ਕੇ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਕੁਝ ਖਬਰਾਂ ਦੇ ਉੱਤੇ ਆਪਾਂ ਨਜ਼ਰ ਮਾਰਦੇ ਜਾਈਏ, ਇਕਨੋਮੀ ਦੀਆਂ ਖਬਰਾਂ ਵੀ ਜਿਹੜੀਆਂ ਉਹ ਕਰਨੀਆਂ, ਤੇ ਉਸ ਤੋਂ ਪਹਿਲਾਂ ਦੱਸਦੀ ਜਾਈਏ ਕੱਲ ਨੂੰ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਇਹਨਾਂ ਦੇ ਜਿਹੜੇ ਸਾਂਝੇ ਜਿਹੜੇ ਉਦਮ ਦੇ ਸਦਕਾ ਜਿਹੜੇ ਸਵਰਗਵਾਸੀ ਡਾਕਟਰ ਗੁਰਮੇਲ ਸਿੰਘ ਸਿੱਧੂ ਉਹਨਾਂ ਦੀ ਯਾਦ ਦੇ ਵਿੱਚ ਯਾਦਗਾਰੀ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਪੰਜਾਬੀ ਕਲਚਰਲ ਸੈਂਟਰ ਦੇ ਜਿਹੜੇ ਮੁੱਖ ਹਾਲ ਆ ਉਸ ਦੇ ਵਿੱਚ। ਤੇ ਡਾਕਟਰ ਗੁਰਮੇਲ ਸਿੰਘ ਸਿੱਧੂ ਹੁਣਾਂ ਦੀ ਯਾਦ ਦੇ ਵਿੱਚ ਯਾਦਗਾਰੀ ਲਾਇਬ੍ਰੇਰੀ ਉਸ ਦਾ ਉਦਘਾਟਨ ਜਿਹੜਾ ਆ ਉਹ ਵੀ ਕੀਤਾ ਜਾਵੇਗਾ ਕੱਲ ਨੂੰ ਸਵੇਰੇ 11 ਵਜੇ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬੁਲਾਰੇ ਆ ਡਾਕਟਰ ਗੁਰਮੇਲ ਸਿੱਧੂ ਹੁਣਾਂ ਨੂੰ ਯਾਦ ਕਰਦਿਆਂ ਹੋਏ ਆਪੋ ਆਪਣੀ ਜਿਹੜੇ ਵਿਚਾਰ ਆ ਉਹਨਾਂ ਦੀ ਜ਼ਿੰਦਗੀ ਦੇ ਪ੍ਰਤੀ ਜਿਹੜੇ ਆ ਉਹ ਸਾਂਝੇ ਕਰਨਗੇ। ਉਸ ਤੋਂ ਉਪਰੰਤ ਲੰਚ ਬ੍ਰੇਕ ਤੇ ਲੰਚ ਤੋਂ ਬਾਅਦ ਦੇ ਵਿੱਚ ਫਿਰ ਜਿਹੜਾ ਕਵੀ ਦਰਬਾਰ ਡਾਕਟਰ ਗੁਰਮੇਲ ਸਿੰਘ ਸਿੱਧੂ ਉਹਨਾਂ ਦੀ ਯਾਦ ਦੇ ਵਿੱਚ ਹੋਊਗਾ। ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਜਿਹੜੀ ਆ ਉਹਨਾਂ ਦੇ ਸਹਿਯੋਗ ਇਸ ਕਵੀ ਦਰਬਾਰ ਦੇ ਵਿੱਚ ਹੋਊਗਾ ਤੇ ਹਰਜਿੰਦਰ ਕੰਗ ਜੀ ਉਹ ਇਸ ਕਵੀ ਦਰਬਾਰ ਦਾ ਸੰਚਾਲਨ ਉਹ ਕਰਨਗੇ। ਸੋ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਹੋਮ ਹਮਾ ਕੇ ਜਿਹੜੇ ਫਰੈਜ਼ਨੋ ਤੇ ਉਸਦੇ ਇਰਦ ਗਿਰਦ ਇਲਾਕਿਆਂ ਦੇ ਵਿੱਚ ਲੋਕ ਰਹਿੰਦੇ ਨੇ ਜਿਨ੍ਹਾਂ ਨੇ ਡਾਕਟਰ ਗੁਰਮੇਲ ਸਿੰਘ ਸਿੱਧੂ ਹੁਣਾਂ ਨੂੰ ਸੁਣਿਆ, ਉਹਨਾਂ ਨੂੰ ਪੜ੍ਹਿਆ, ਉਹ ਜ਼ਰੂਰ ਆਉਣ। ਉਹਨਾਂ ਦੀ ਜ਼ਿੰਦਗੀ ਨੂੰ ਯਾਦ ਕਰਦੇ ਹੋਏ, ਉਹਨਾਂ ਨੂੰ ਯਾਦ ਕਰਦੇ ਹੋਏ ਇਹ ਇੱਕ ਵਿਸ਼ੇਸ਼ ਸਮਾਗਮ ਕੱਲ ਨੂੰ ਪੰਜਾਬੀ ਕਲਚਰਲ ਸੈਂਟਰ ਤੇ ਪੰਜਾਬੀ ਰੇਡੀਓ USA ਦੇ ਦੁਆਰਾ ਰੱਖਿਆ ਗਿਆ ਆ। ਸੋ ਪਹਿਲਾਂ ਸਵੇਰੇ 11 ਵਜੇ 11:30 ਵਜੇ ਡਾਕਟਰ ਗੁਰਮੇਲ ਸਿੰਘ ਯਾਦਗਾਰੀ ਲਾਇਬ੍ਰੇਰੀ ਉਸ ਦਾ ਉਦਘਾਟਨ ਹੋਵੇਗਾ। ਉਸ ਤੋਂ ਉਪਰੰਤ ਉਹਨਾਂ ਦੀ ਜ਼ਿੰਦਗੀ ਨੂੰ ਲੈ ਕੇ ਜਿਹੜੇ ਬੁਲਾਰੇ ਆ ਆਪੋ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਗੇ ਤੇ ਉਸ ਤੋਂ ਉਪਰੰਤ ਲੰਚ ਤੋਂ ਬਾਅਦ ਦੇ ਵਿੱਚ ਫਿਰ ਕਵੀ ਦਰਬਾਰ ਡਾਕਟਰ ਗੁਰਮੇਲ ਸਿੰਘ ਸਿੱਧੂ ਹੁਣਾਂ ਦੀ ਯਾਦ ਦੇ ਵਿੱਚ ਉਹ ਕਰਵਾਇਆ ਜਾ ਰਿਹਾ ਆ। ਸੋ ਜਿੰਨੇ ਵੀ ਕਵੀ ਜਨ ਨੇ, ਆਮ ਲੋਕ ਨੇ, ਬੁਲਾਰੇ ਨੇ, ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ, ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਹੁਮ ਹੁਮਾ ਕੇ ਇਸ ਸਮਾਗਮ ਦੇ ਵਿੱਚ ਜ਼ਰੂਰ ਪਹੁੰਚਣਾ ਜੀ। ਜਿਹੜੇ ਸਾਡੇ ਸਰੋਤੇ ਦੂਰ ਦਰਾਡੇ ਸੁਣਦੇ ਆ, ਦੱਸਦੇ ਜਾਈਏ ਡਾਕਟਰ ਗੁਰਮੇਲ ਸਿੱਧੂ ਬਹੁਤ ਲੰਮਾ ਸਮਾਂ ਫ੍ਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਰਹੇ ਆ ਤੇ ਉਹਨਾਂ ਨੇ ਸਾਹਿਤ ਦੇ ਉੱਤੇ ਬਹੁਤ ਬੁੱਕਸ ਲਿਖੀਆਂ। ਗਦਰੀ ਬਾਬਿਆਂ ਦੇ ਉੱਤੇ ਗਦਰ ਲਹਿਰ ਦੇ ਨਾਲ ਇੱਕ ਉਹਨਾਂ ਦੀ ਬੁੱਕ ਵੀ ਰਿਲੀਜ਼ ਹੋਣੀ ਸੀ ਪਰ ਅਨਫੋਰਚੂਨੇਟਲੀ ਉਹਨਾਂ ਦੀ ਡੈਥ ਹੋ ਗਈ। ਤੇ ਨਾਲ ਦੀ ਨਾਲ ਇਹ ਵੀ ਦੱਸਦੇ ਜਾਈਏ ਬਹੁਤ ਸਾਰੀਆਂ ਜੇ ਕਿਸੇ ਨੇ ਬੁੱਕਸ ਵੀ ਲੈਣੀਆਂ ਆ, ਸਤੀਸ਼ ਗੁਲਾਟੀ ਜੋ ਚੇਤਨਾ ਪ੍ਰਕਾਸ਼ਨ ਵਾਲੇ ਆ ਉਹ ਵੀ ਪਹੁੰਚ ਰਹੇ ਹੈਗੇ ਆ ਤੇ ਇੱਥੋਂ ਤੁਸੀਂ ਬੁੱਕਸ ਵੀ ਲੈ ਸਕਦੇ ਹੈਗੇ ਜੀ। ਜੀ ਬਿਲਕੁਲ। ਸੋ ਜੇ ਕਿਸੇ ਨੇ ਆਪਣੀ ਬੁੱਕ ਛਪਵਾਉਣੀ ਵੀ ਆ ਤਾਂ ਭਾਈ ਉਹਨਾਂ ਦੇ ਨਾਲ ਤੁਸੀਂ ਗੱਲ ਕਰ ਲਿਓ, ਪਬਲਿਸ਼ਰ ਤੁਹਾਡੇ ਕੋਲ ਜਿਹੜੇ ਆ ਉਹ ਆਏ ਹੋਣਗੇ। ਤੇ ਹੁਣ ਜਿਹੜੀਆਂ ਹਰਜੋਤ ਸਿੰਘ ਜੀ ਕੁਛ ਇਕਨੋਮੀ ਨੂੰ ਲੈ ਕੇ ਗੱਲਾਂ ਕਰਦੇ ਜਾਈਏ। ਇੱਕ ਨਵਾਂ ਪੇਪਰ ਅੱਜ ਆਇਆ ਆ ਇਕਨੋਮੀ ਦੇ ਉੱਤੇ। ਉਹਦੇ ਵਿੱਚ ਇਹ ਚਿੰਤਾ ਜਿਹੜੀ ਪ੍ਰਗਟਾਈ ਗਈ ਆ ਜਾਂ ਇਹ ਮੁਸ਼ਕਲ ਜਿਹੜੀ ਫੈਡ ਦੀ ਆ ਉਹ ਦਰਸਾਈ ਗਈ ਆ ਵੀ ਕਹਿੰਦੇ ਫੈਡ ਇਸ ਮੌਕੇ ਜਿਹੜੀ ਇਨਫਲੇਸ਼ਨ ਆ, ਮਹਿੰਗਾਈ ਆ, ਉਸ ਨੂੰ ਕਾਬੂ ਕਰਨ ਦੇ ਵਿੱਚ ਨਾਕਾਮਯਾਬ ਰਹਿ ਰਿਹਾ ਤੇ ਕਹਿੰਦੇ ਜੀ ਇਨਫਲੇਸ਼ਨ ਉਦੋਂ ਹੀ ਕਾਬੂ ਜਿਹੜੀ ਉਹ ਆਊਗੀ ਜੇ ਇਹ ਹੋਰ ਜ਼ਿਆਦੀਆਂ ਹਾਈਕਸ ਆ ਇੰਟਰਸਟ ਰੇਟਸ ਦੇ ਵਿੱਚ
ਸਿਗਨੀਫੀਕੈਂਟ ਕਾਫੀ ਜ਼ਿਆਦਾ ਜਿਹੜਾ ਉਹ ਵਾਧਾ ਕਰਦੇ ਆ। ਪਰ ਕਹਿੰਦੇ ਇਸ ਪੇਪਰ ਦੇ ਵਿੱਚ ਇਹ ਵੀ ਨਾਲ ਹੀ ਆ, ਜਿਹੜੇ ਅਰਥ ਸ਼ਾਸਤਰੀਆਂ ਨੇ ਇਹ ਲਿਖਿਆ ਆ, ਉਹ ਕਹਿੰਦੇ ਆ ਵੀ ਭਾਈ ਜੇ ਇਦਾਂ ਇੰਟਰਸਟ ਰੇਟਸ ਵਧਾਏ ਗਏ ਤਾਂ ਫਿਰ ਰਿਸੈਸ਼ਨ ਆਉਣਾ ਲਾਜ਼ਮੀ ਆ। ਹੁਣ ਰਿਸੈਸ਼ਨ ਇਹ ਲਿਆਉਣਾ ਨਹੀਂ ਚਾਹੁੰਦੇ, ਇਨਫਲੇਸ਼ਨ ਤੇ ਕਾਬੂ ਪਾਉਣਾ ਚਾਹੁੰਦੇ ਆ, ਪਰ ਸਮਹਾਉ ਦੋਨਾਂ ਹੀ ਚੀਜ਼ਾਂ ਦੇ ਵਿੱਚ ਕਹਿ ਲਓ ਵੀ ਜਿਹੜਾ ਸੰਤੁਲਨ ਬਣਾਉਣਾ ਆ, ਬਰਾਬਰਤਾ ਜਿਹੜੀ ਬਣਾਉਣੀ ਉਹ ਬੜੀ ਔਖੀ ਹੋਈ ਆ। ਸਾਬਕਾ ਫੈਡ ਦੇ ਗਵਰਨਰ ਫਰੈਡਰਿਕ ਮਿਸ਼ਕਨ ਇਹ ਨੇ ਇਸ ਵਾਈਟ ਪੇਪਰ ਜਿਹੜਾ ਇਹਨਾਂ ਨੇ ਜਾਰੀ ਕੀਤਾ ਆ, ਜਿਸ ਦੇ ਵਿੱਚ ਸੈਂਟਰਲ ਬੈਂਕ ਨੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਨੇ ਡਿਸਇਨਫਲੇਸ਼ਨ ਕ੍ਰੀਏਟ ਕਰਨ ਦੇ ਲਈ, ਯਾਨੀ ਕਿ ਮਹਿੰਗਾਈ ਨੂੰ ਕਾਬੂ ਪਾਉਣ ਦੇ ਲਈ, ਉਸ ਨੂੰ ਐਗਜ਼ਾਮਿਨ ਕੀਤਾ ਗਿਆ ਆ। ਉਹਨਾਂ ਨੇ ਕਿਹਾ ਵੀ ਸਾਨੂੰ ਅਜੇ ਤੱਕ ਕੋਈ ਵੀ ਇੰਸਟੈਂਸ ਅਜੇ ਤੱਕ ਨਹੀਂ ਮਿਲਿਆ ਵੀ ਫੈਡ ਦੇ ਦੁਆਰਾ ਜਿਹੜੀ ਡਿਸਇਨਫਲੇਸ਼ਨ ਕ੍ਰੀਏਟ ਕਰਨ ਦੇ ਲਈ ਉਹ ਰਿਸੈਸ਼ਨ ਤੋਂ ਬਗੈਰ ਜਿਹੜੀ ਉਹ ਆਈ ਹੋਵੇ। ਸੋ ਇਹ ਹੁਣ ਦੇਖਣਾ ਚੂਜ਼ ਕਰਨਾ ਪੈਣਾ ਹੈ ਫੈਡ ਨੂੰ। ਇੱਕ ਪਾਸੇ ਨਤਾਰਾ ਜਿਹੜਾ ਉਹ ਕਰਨਾ ਪੈਣਾ ਆ ਵੀ ਚੂਜ਼ ਬਿਟਵੀਨ ਦਾ ਬੈਟਰ ਆਫ ਟੂ ਈਵਲਸ, ਵੀ ਰਿਸੈਸ਼ਨ ਵਧੀਆ ਆ ਕਿ ਮਹਿੰਗਾਈ ਵਧੀਆ ਆ। ਦੋਨੋਂ ਹੀ ਮਾੜੀਆਂ ਚੀਜ਼ਾਂ ਆ ਆਮ ਲੋਕਾਂ ਦੇ ਲਈ ਤਾਂ, ਈਵਨ ਇਕੋਨਮੀ ਦੇ ਲਈ ਵੀ। ਪਰ ਹੁਣ ਇਹ ਚੂਜ਼ ਕਰਨਾ ਪੈਣਾ ਆ, ਇਹ ਦੇਖਣਾ ਪੈਣਾ ਹੈ ਵੀ ਭਾਈ ਇਨਫਲੇਸ਼ਨ ਦੇ ਉੱਤੇ ਹਰੀ ਝੰਡੀ ਲਾਈਏ ਕਿ ਰਿਸੈਸ਼ਨ ਦੇ ਉੱਤੇ ਜਿਹੜੀ ਉਹ ਲਾਈਏ। ਇਨਫਲੇਸ਼ਨ ਤੋਂ ਤਾਂ ਲੋਕਾਂ ਦਾ ਲੱਕ ਆਲਰੇਡੀ ਟੁੱਟਾ ਹੀ ਪਿਆ ਹੈ। ਪਿਛਲੇ ਸਾਲ ਦੇ ਵਿੱਚ ਜਿੰਨੀ ਮਹਿੰਗਾਈ ਹੁਣ ਤੱਕ ਹੋ ਚੁੱਕੀ ਆ, ਸਾਰਿਆਂ ਨੇ ਜਿਹੜੇ ਤਰਾਹ ਜਿਹੜੇ ਇੱਕ ਹਿਸਾਬ ਦੇ ਨਾਲ ਉਹਨੇ ਕੱਢੇ ਪਏ ਹੈਗੇ ਆ। ਸੋ ਇਹ ਪੇਪਰ ਜਿਹੜਾ ਵਾਈਟ ਪੇਪਰ ਪ੍ਰੈਜ਼ੈਂਟ ਕੀਤਾ ਗਿਆ ਅੱਜ ਹੀ ਸਵੇਰੇ, ਇਹ ਮੋਨੀਟਰੀ ਪਾਲਿਸੀ ਫੋਰਮ ਯੂਨੀਵਰਸਿਟੀ ਆਫ ਸ਼ਿਕਾਗੋ ਬੂਥ ਸਕੂਲ ਆਫ ਬਿਜ਼ਨਸ ਦੇ ਵਿੱਚ ਪੇਸ਼ ਜਿਹੜਾ ਉਹ ਕੀਤਾ ਗਿਆ ਆ। ਸੋ ਉਹਨਾਂ ਨੇ ਇਹਦੇ ਵਿੱਚ ਇਹੀ ਨਿਰੀਖਣ ਕੀਤਾ ਆ ਵੀ ਜਿੰਨੀ ਵਾਰੀ ਵੀ ਫੈਡ ਨੇ ਇਨਫਲੇਸ਼ਨ ਦੇ ਉੱਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਦਾ ਰਿਜ਼ਲਟ ਰਿਸੈਸ਼ਨ ਦੇ ਵਿੱਚ ਹੀ ਜਿਹੜਾ ਉਹ ਆਇਆ ਆ। ਤੇ ਇਨਫਲੇਸ਼ਨ ਇਸ ਟਾਈਮ ਪਿਛਲੇ 41 ਸਾਲਾਂ ਦੇ ਇਤਿਹਾਸ ਦੀ ਸਭ ਤੋਂ ਵੱਧ ਦੇਖੀ ਜਾ ਰਹੀ ਹੈਗੀ ਆ। ਓਵਰਆਲ ਕਹਿੰਦੇ ਪਰਸਨਲ ਕੰਜ਼ੰਪਸ਼ਨ ਐਕਸਪੈਂਡੀਚਰ ਜੋ ਆ, ਜਿਹਨੂੰ PCE ਵੀ ਕਹਿੰਦੇ ਆ, ਉਹ 0.6% ਇਸ ਮਹੀਨੇ ਇਨਕਰੀਜ਼ ਹੋਇਆ ਹੈ ਤੇ 5.4% ਇੱਕ ਪਿਛਲੇ ਸਾਲ ਸੀਗਾ ਉਹਦੇ ਨਾਲੋਂ ਇੰਨਾ ਜ਼ਿਆਦਾ ਇਨਕਰੀਜ਼ ਹੋ ਗਿਆ। ਤੇ 12 ਮੰਥ PCE ਇਨਫਲੇਸ਼ਨ ਸਲਿੱਪ ਹੋ ਗਈ 4.9%। ਸੋ ਇਹ ਜਿੰਨਾ ਐਕਸਪੈਕਟ ਕਰ ਰਹੀ ਸੀ ਵਾਲ ਸਟਰੀਟ ਜਰਨਲ, ਉਹ ਤੋਂ ਜ਼ਿਆਦਾ ਜਿਹੜਾ ਆ ਵਧਿਆ ਹੈਗਾ। ਸੋ ਉਹਨੂੰ ਦੇਖਦੇ ਹੋਏ ਅੱਜ ਸਟਾਕ ਮਾਰਕੀਟ ਨੂੰ ਫਿਰ ਵੱਡਾ ਝਟਕਾ ਲੱਗਾ ਹੈਗਾ ਆ। 500 ਤੋਂ ਵੱਧ ਪੁਆਇੰਟ ਜਿਹੜੀ ਸਟਾਕ ਮਾਰਕੀਟ ਡਿੱਗ ਚੁੱਕੀ ਹੈਗੀ। ਜੀ ਜੀ ਬਿਲਕੁਲ। ਸੋ ਸਥਿਤੀ ਕੋਈ ਬਹੁਤੀ ਚੰਗੀ ਜਿਹੜੀ ਸਟਾਕਸ ਦੀ ਇਸ ਟਾਈਮ ਨਹੀਂ ਚੱਲ ਰਹੀ ਹੈਗੀ। ਉਧਰ ਇਕੋਨਮੀ ਦੇ ਜਿਹੜੇ ਬਜਟ ਕੱਟਸ ਦੇ ਕਾਸਟ ਕਟਿੰਗ ਪਲਾਨਸ ਆ ਵੱਖ-ਵੱਖ ਕੰਪਨੀਆਂ ਆਪਣੀਆਂ ਕਰ ਰਹੀਆਂ। $1 ਟ੍ਰਿਲੀਅਨ ਦੀ ਕੰਪਨੀ ਹਰਜੋਤ ਸਿੰਘ ਜੀ ਗੂਗਲ ਆਪਣੇ ਕਾਮਿਆਂ ਨੂੰ ਇਹ ਕਹਿ ਰਹੀ ਆ ਵੀ ਵਰਕ ਬੈਂਚ ਜਿਹੜੇ ਉਹ ਸ਼ੇਅਰ ਕਰੋ। ਹੁਣ ਦੇਖੋ ਵੀ ਅੱਗੇ ਤਾਂ ਇਹ ਰੌਲਾ ਪਾਉਂਦੇ ਸੀ ਵੀ ਆ ਕੇ ਕੰਮ ਕਰੋ, ਪਹਿਲੋਂ ਘਰੇ ਨਹੀਂ ਕਰਨਾ, ਫਿਰ ਕਹਿਣਾ ਵੀ ਆ ਜਾਓ। ਹੁਣ ਜਦੋਂ ਆਉਣ ਲੱਗ ਗਏ ਤੇ ਉਹਨਾਂ ਨੂੰ ਪੱਕਿਆ ਕਰ ਲਿਆ ਵੀ ਆਉਣਾ, ਤੇ ਹੁਣ ਕਹਿੰਦੇ ਵੀ ਇੱਕ ਡੈਸਕ ਤੇ ਹੁਣ 2-2 ਜਣੇ ਜਿਹੜੇ ਉਹ ਤੁਸੀਂ ਕੰਮ ਜਿਹੜੇ ਉਹ ਕਰੋ। ਸੋ ਕਾਸਟ ਕਟਿੰਗ ਐਫਰਟਸ ਦੇ ਵਿੱਚ ਗੂਗਲ ਇੱਥੇ ਤੱਕ ਜਿਹੜੀ ਉਹ ਜਾ ਰਹੀ ਆ। ਉਧਰ ਨਵੀਂ ਖਬਰ ਆ ਰਹੀ ਆ, ਸਵੀਡਨ ਦੀ ਜਿਹੜੀ ਟੈਲੀਕਾਮ ਜਾਇੰਟ ਅਰਿਕਸਨ, ਉਹਨਾਂ ਨੇ 8500 ਬੰਦਾ ਜਿਹੜਾ ਆ ਉਹ ਲੇ ਆਫ ਕਰਨਾ ਆ। ਤੇ ਇਹ ਕਾਸਟ ਕਟਿੰਗ ਮੈਜਰ ਦੇ ਆਧਾਰ ਦੇ ਉੱਤੇ ਇਹ ਜਿਹੜੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਆ। ਐਰਿਕਸਨ ਦਾ ਕੁੱਲ ਸਟਾਫ ਦੁਨੀਆ ਭਰ ਦੇ ਵਿੱਚ 1,05,529 ਹੈ, ਉਹਦਾ ਇਹ 8% ਜਿਹੜਾ ਇਹ ਬਣਦਾ ਹੈਗਾ ਆ। ਸੋ ਉਹਨਾਂ ਦੇ ਜਿਹੜੇ ਸਪੋਕਸ ਪਰਸਨ ਆ, ਉਹਨਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਵੀ ਇਹ 2023 ਦੇ ਪਹਿਲੀ ਹਾਫ ਤੱਕ ਜਿਹੜੀਆਂ ਆ ਇਹ ਰਹਿਣਗੀਆਂ ਲੇ ਆਫਸ, ਪਰ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ ਵੀ ਮੈਂ ਵੀ 2024 ਤੱਕ ਵੀ ਜਿਹੜੇ ਆ ਉਹ ਚਲੇ ਜਾਣ। ਸੋ ਓਵਰਆਲ ਜੇ ਦੇਖਿਆ ਜਾਵੇ ਵੀ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਆ, ਗੂਗਲ ਵਰਗੀਆਂ ਇੱਕ ਬੈਂਚ ਦੇ 2-2 ਜਣਿਆਂ ਨੂੰ ਬਿਠਾਉਣੀਆਂ ਸ਼ੁਰੂ ਕਰ ਰਹੀਆਂ, ਜਿਹੜੀ ਕਿ ਅਮੀਰ ਸਭ ਤੋਂ ਅਮੀਰ ਕੰਪਨੀਆਂ ਦੇ ਵਿੱਚੋਂ ਇੱਕ ਕੰਪਨੀ ਆ। ਤੇ ਅਰਿਕਸਨ ਨੇ ਹੁਣ ਕਿਹਾ ਆ ਵੀ ਅਸੀਂ 8500 ਬੰਦਾ ਜਿਹੜਾ ਆ ਲੇ ਆਫ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਜਿਹੜੀਆਂ ਕੰਪਨੀਆਂ ਆ ਖਾਸ ਕਰਕੇ ਏਰੀਏ ਦੇ ਵਿੱਚ, ਉਹ ਆਪਣੇ EMPLOYEES ਨੂੰ ਹੁਣ ਵਾਪਸ ਆਫਿਸਸ ਦੇ ਵਿੱਚ ਬੁਲਾ ਰਹੀਆਂ ਹੈਗੀਆਂ। ਜੇ ਦੱਸਦੇ ਜਾਈਏ ਐਪਲ, ਸਿਟੀ ਗਰੁੱਪ, ਡਿਜ਼ਨੀ, ਗੋਲਡਮਨ ਸੈਕਸ, ਗੂਗਲ, JP ਮੋਰਗਨ, ਸੇਲਸਫੋਰਸ ਨੇ ਇੱਕ ਟਾਈਮ ਤੇ ਕਿਹਾ ਸੀ ਨਹੀਂ ਕੋਈ ਇਦਾਂ ਦੀ ਗੱਲ ਨਹੀਂ, ਤੁਸੀਂ ਪੂਰਾ ਕੰਮ ਘਰੋਂ ਕਰ ਸਕਦੇ ਹੋ। ਪਰ ਕੱਲ ਸੇਲਸਫੋਰਸ ਦੇ CEO ਨੇ ਇਹ ਕਿਹਾ ਵੀ 100% 5 ਦਿਨ ਤੁਹਾਨੂੰ ਜਿਹੜਾ ਆ ਆਫਿਸ ਆਉਣਾ ਪਊਗਾ। ਸਟਾਰਬਕਸ, ਇਹ ਜਿਹੜੀਆਂ ਮੇਜਰ ਕੰਪਨੀਆਂ ਮੈਂ ਤੁਹਾਡੇ ਨਾਲ ਦੱਸੀਆਂ ਆ,
ਉਹ ਕਹਿੰਦੇ ਭਈ ਹੁਣ 10 ਦੇ ਵਿੱਚੋਂ 9 ਕੰਪਨੀਆਂ ਜੋ resumebuilder.com ਦੇ ਮੁਤਾਬਕ ਉਹਨਾਂ ਨੇ ਕਿਹਾ ਆ ਵੀ ਤੁਹਾਨੂੰ ਆਫਿਸ ਦੇ ਵਿੱਚ ਆ ਕੇ ਫੁੱਲ ਟਾਈਮ ਕੰਮ ਕਰਨਾ ਪਊਗਾ। ਐਮਾਜ਼ੋਨ ਨੇ ਵੀ ਇਹ ਕਹਿ ਦਿੱਤਾ ਵੀ 100% ਤੁਹਾਨੂੰ ਜਿਹੜਾ ਆ ਆਫਿਸ ਦੇ ਵਿੱਚ ਆ ਕੇ ਕੰਮ ਕਰਨਾ ਪਊਗਾ। ਸੋ ਬਹੁਤ ਸਾਰੇ ਲੋਕਾਂ ਨੇ ਘਰੋਂ ਕੰਮ ਕਰਨ ਦੀ ਆਦਤ ਪਾ ਲਈ ਸੀ, ਉਹਨਾਂ ਲਈ ਹੁਣ ਜਿਹੜਾ ਆ ਕਾਫੀ ਔਖਾ ਹੋਊਗਾ। ਜੀ। ਬਹੁਤ ਸਾਰੇ ਲੋਕ ਇਲੈਕਟ੍ਰਿਕ ਵਹੀਕਲਸ ਇਸ ਟਾਈਮ ਬਾਏ ਕਰ ਰਹੇ ਆ ਜਾਂ ਲੈਣ ਬਾਰੇ ਜਿਹੜੇ ਉਹ ਸੋਚਦੇ ਆ, ਪਰ ਅਜੇ ਵੀ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਨਾਲ ਦੇ ਨਾਲ ਚੱਲ ਰਹੀਆਂ ਨੇ। ਟੈਸਲਾ ਦੇ ਬਹੁਤ ਸਾਰੇ ਰੀਸੈਂਟ ਜਿਹੜੇ ਕ੍ਰੈਸ਼ਿਸ ਆ ਉਹਨਾਂ ਨੇ ਇਸ ਨੂੰ ਮੁੜ ਚਰਚਾ ਦੇ ਵਿੱਚ ਲਿਆਂਦਾ ਆ। ਉੱਧਰ ਜਿਹੜੀ ਫੋਰਡ ਕੰਪਨੀ ਆ ਉਹ ਆਪਣੇ ਜਿਹੜੇ ਇਲੈਕਟ੍ਰਿਕ F-150 ਲਾਈਟਨਿੰਗ ਪਿਕਅਪ ਟਰੱਕ ਆ ਉਸ ਦੀ ਪ੍ਰੋਡਕਸ਼ਨ ਨੂੰ ਸਸਪੈਂਡ ਕਰਨ ਜਾ ਰਹੀ ਆ। 1 ਹਫ਼ਤੇ ਦੇ ਲਈ ਇੱਕ ਹੋਰ ਉਹਨਾਂ ਨੇ ਸਸਪੈਂਸ਼ਨ ਨੂੰ ਅੱਗੇ ਪਾ ਦਿੱਤਾ ਵੀ ਕੰਮ ਜਿਹੜਾ ਉਹ ਨਹੀਂ ਚੱਲੇਗਾ। ਕਹਿੰਦੇ ਵੀ ਇਹ ਇਸ ਲਈ ਇਹਨਾਂ ਨੂੰ ਲੈਣਾ ਪਿਆ ਫੈਸਲਾ ਵੀ ਬੈਟਰੀ ਦੇ ਇਸ਼ੂ ਜਿਹੜੇ ਉਹ ਆਏ, ਜਿਹਦੇ ਕਰਕੇ ਇੱਕ ਗੱਡੀ ਦੇ ਵਿੱਚ ਇਸ F-150 ਲਾਈਟਨਿੰਗ ਟਰੱਕ ਦੇ ਵਿੱਚ ਅੱਗ ਲੱਗ ਗਈ। ਕਹਿੰਦੇ ਵੀ ਇਹੀ ਚੀਜ਼ ਜਿਹੜੀ ਉਹ ਹੋਈ ਸੀਗੀ ਅਸੈਂਬਲੀ ਲਾਈਨ ਦੇ ਵਿੱਚ ਇਹ ਚੀਜ਼ ਜਿਹੜੀ ਉਹ ਦੇਖੀ ਹੈ। ਕਹਿੰਦੇ ਵੀ ਹੁਣ ਜਿਹੜੇ ਇੰਜੀਨੀਅਰਸ ਆ ਉਹਨਾਂ ਨੇ ਇਸ ਦੀ ਜੜ ਤੱਕ ਪਹੁੰਚੇ ਆ ਤੇ ਪ੍ਰੋਡਕਸ਼ਨ ਦੇ ਵਿੱਚ ਇਹ ਜਿਹੜੇ ਚੇਂਜਸ ਆ ਉਹਨਾਂ ਨੂੰ ਲਿਆਂਦਾ ਜਾ ਰਿਹਾ ਆ। ਫੋਰਡ ਨੇ ਦੱਸਿਆ ਵੀ ਉਹਨਾਂ ਦੇ ਜਿਹੜਾ ਬੈਟਰੀ ਸਪਲਾਇਰ SK ਉਹਨਾਂ ਨੇ ਜਿਹੜੇ ਬੈਟਰੀ ਸੈਲਸ ਆ ਉਹਨਾਂ ਨੂੰ ਜਾਰਜੀਆ ਦੇ ਵਿੱਚ ਮੁੜ ਬਣਾਉਣਾ ਸ਼ੁਰੂ ਕੀਤਾ ਆ ਤੇ ਕਹਿੰਦੇ ਵੀ ਹੁਣ ਉਸ ਨੂੰ ਥੋੜਾ ਵਕਤ ਲੱਗੂਗਾ। ਹਾਈ ਕੁਆਲਿਟੀ ਸੈਲਸ ਜਿਹੜੇ ਆ ਲਾਈਟਨਿੰਗ ਪ੍ਰੋਡਕਸ਼ਨ ਲਾਈਨ ਦੇ ਵਿੱਚ ਆਉਣਗੇ। ਸੋ ਜਿੰਨੇ ਵੀ ਭਾਈ ਇਲੈਕਟ੍ਰਿਕ ਗੱਡੀਆਂ ਵਾਲੇ ਨੇ ਇਹ ਕਿਉਂਕਿ ਮੁੱਢਲਾ ਸਮਾਂ ਆ ਇਲੈਕਟ੍ਰਿਕ ਗੱਡੀਆਂ ਦਾ, ਕਾਹਲੀ ਆ ਇਸ ਟਾਈਮ ਕੰਪਨੀਆਂ ਨੂੰ ਤੇਜ਼ੀ ਦੇ ਨਾਲ ਪ੍ਰੋਡਕਸ਼ਨ ਜਿਹੜੀ ਉਹ ਕਰਨ ਦੇ ਲਈ ਵੀ ਲੋਕਾਂ ਤੱਕ ਗੱਡੀਆਂ ਪਹੁੰਚਾਈਆਂ ਜਿਹੜੀਆਂ ਜਾਣ। ਹੋ ਸਕਦਾ ਵੀ ਇਸ ਦੌਰਾਨ ਪ੍ਰੋਡਕਸ਼ਨ ਦੇ ਵਿੱਚ ਕਿਤੇ ਕੋਈ ਅਣਗਹਿਲੀਆਂ ਤਰੁੱਟੀਆਂ ਜਿਹੜੀਆਂ ਆ ਉਹ ਰਹਿ ਗਈਆਂ ਹੋਣ। ਸੋ ਇਸ ਟਾਈਮ ਤੁਸੀਂ ਕਹਿ ਲਓ ਵੀ ਸਾਰੇ ਜਾਣੇ ਟੈਸਟ ਕਰ ਰਹੇ ਆ ਜਿਹੜੇ ਵੀ ਇਲੈਕਟ੍ਰਿਕ ਗੱਡੀਆਂ ਜਿਹੜੀਆਂ ਉਹ ਲੈ ਕੇ ਚਲਾ ਰਹੇ ਆ। ਕੋਈ ਇਲੈਕਟ੍ਰਿਕ ਗੱਡੀਆਂ ਲੈਣ ਤੋਂ ਤੁਹਾਨੂੰ ਅਸੀਂ ਵਰਜ ਨਹੀਂ ਰਹੇ ਵੀ ਤੁਸੀਂ ਨਾ ਲਓ, ਪਰ ਇਦਾਂ ਦੀਆਂ ਜਿਹੜੀ ਜੇ ਸਥਿਤੀ ਉਹਨਾਂ ਦੀ ਪ੍ਰੋਡਕਸ਼ਨ ਲਾਈਨ ਦੇ ਵਿੱਚ ਅੱਗ ਲੱਗ ਸਕਦੀ ਆ ਤੇ ਬਾਅਦ ਦੇ ਵਿੱਚ ਘਰਾਂ ਦੇ ਵਿੱਚ ਕਿੱਦਾਂ ਦੀ ਜਿਹੜੀ ਸਥਿਤੀ ਆਊਗੀ, ਇਹ ਜਿਹੜਾ ਧਿਆਨ ਜਿਹੜਾ ਜ਼ਰੂਰ ਰੱਖਣ ਵਾਲੀਆਂ ਚੀਜ਼ਾਂ ਨੇ। ਇਲੈਕਟ੍ਰਿਕ ਗੱਡੀਆਂ ਘਰੋਂ ਬਾਹਰ ਪਾਰਕ ਕਰਿਆ ਕਰੀਏ, ਅੰਦਰ ਕਰੀਏ, ਗਰਾਜ 'ਚ ਕਿੱਦਾਂ ਕਰਨਾ ਆ, ਇਹ ਵੀ ਕਿਤੇ ਨਾ ਕਿਤੇ ਮਨ ਦੇ ਵਿੱਚ ਅਜਿਹੀਆਂ ਖਬਰਾਂ ਜਿਹੜੀਆਂ ਉਹ ਡਰ ਪੈਦਾ ਕਰ ਦਿੰਦੀਆਂ ਆ। ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਇੱਕ ਐਡਵਰਡ ਜੇਮਸ ਓਲਸਮ ਆ, ਉਹਨਾਂ ਨੇ ਇਹ ਕਿਹਾ ਵੀ ਐਜੂਕੇਸ਼ਨ ਇਜ਼ ਦਾ ਵੈਕਸੀਨ ਫॉर ਵਾਇਲੈਂਸ। ਇਸ ਨੂੰ ਦੇਖਦੇ ਹੋਏ ਏਸ਼ੀਅਨ ਅਮਰੀਕਨ ਤੇ ਸਿੱਖ ਯੂਥ ਅਲਾਇੰਸ ਨਿਊ ਜਰਸੀ ਦੇ ਉਹਨਾਂ ਨੇ ਜੋ ਨਿਊ ਜਰਸੀ ਦੇ ਸਕੂਲ ਬੋਰਡ ਆ ਉੱਥੇ ਦੇ ਉਹਨਾਂ ਨੂੰ ਇਹ ਕਿਹਾ ਆ ਵੀ ਹਾਈ ਸਕੂਲ ਦੇ ਵਿੱਚ ਸਿੱਖਾਂ ਦੇ ਬਾਰੇ ਜੋ ਐਜੂਕੇਸ਼ਨ ਆ ਉਸ ਨੂੰ ਇਨਕਲੂਡ ਕੀਤਾ ਜਾਵੇ। ਨਿਊ ਜਰਸੀ ਸਟੇਟ ਅਸੈਂਬਲੀ ਤੇ ਸਟੇਟ ਸੈਨੇਟ ਨੇ ਰੈਜ਼ੋਲੂਸ਼ਨ 108 ਤੇ ਅਸੈਂਬਲੀ ਰੈਜ਼ੋਲੂਸ਼ਨ 172 ਵੀ ਇਹ ਪਾਸ ਕੀਤਾ ਸੀ ਇਹਦੇ ਸੰਬੰਧ ਦੇ ਵਿੱਚ ਵੀ ਵੱਖ-ਵੱਖ ਜੋ ਲੋਕ ਨਿਊ ਜਰਸੀ 'ਚ ਰਹਿ ਰਹੇ ਆ ਉਹਨਾਂ ਦੇ ਹਿਸਟਰੀ ਬਾਰੇ, ਉਹਨਾਂ ਦੇ ਕਲਚਰ ਬਾਰੇ, ਉਹਨਾਂ ਦੇ ਧਰਮ ਬਾਰੇ ਜ਼ਰੂਰ ਹਾਈ ਸਕੂਲ ਦੇ ਬੱਚਿਆਂ ਨੂੰ ਇਨਕਲੂਡ ਕਰਨਾ ਚਾਹੀਦਾ ਉਹਨਾਂ ਦੇ ਕਰਿਕੂਲਮ ਦੇ ਵਿੱਚ, ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਏ ਵੀ ਆਪਾਂ ਸਾਰੇ ਇੱਕੋ ਹੀ ਹੈਗੇ ਆ, ਈਵਨ ਦੋ ਡਿਵਰਸੀਫਾਈ ਹੈਗੇ ਆ। ਸੋ ਸਿੱਖ ਚਿਲਡਰਨ ਦੀ ਕਹਿੰਦੇ ਸਿੱਖ ਬੱਚਿਆਂ ਦੀ ਬਹੁਤ ਜ਼ਿਆਦਾ ਬੁਲਿੰਗ ਹੁੰਦੀ ਆ ਸਕੂਲਾਂ ਦੇ ਵਿੱਚ। 50% ਸਿੱਖ ਬੱਚੇ ਜੋ ਉਹ ਟਾਰਗੇਟ ਹੁੰਦੇ ਆ, 67% ਜੋ ਦਸਤਾਰ ਸਜਾਉਂਦੇ ਆ ਉਹ ਟਾਰਗੇਟ ਹੁੰਦੇ ਆ। ਸੋ ਇਸ ਨੂੰ ਲੈ ਕੇ ਨਿਊ ਜਰਸੀ ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹ ਸਟੇਟ ਆਫ ਨਿਊ ਜਰਸੀ ਦੇ ਐਜੂਕੇਸ਼ਨ ਜੋ ਡਿਪਾਰਟਮੈਂਟ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਆ ਵੀ ਸਿੱਖਾਂ ਬਾਰੇ ਵੀ ਜੋ ਹਾਈ ਸਕੂਲ ਦੇ ਕਰਿਕੂਲਮ ਆ ਉਹਦੇ ਵਿੱਚ ਉਸ ਨੂੰ ਇਨਕਲੂਡ ਕੀਤਾ ਜਾਵੇ। ਜੀ ਬਿਲਕੁਲ। ਸੋ ਬਿਲਕੁਲ ਜਿੱਦਾਂ ਆਪਾਂ ਦੇਖੇ ਵੀ ਲੇਟੈਸਟ ਜਿਹੜੇ ਆંકੜੇ FBI ਨੇ ਹੇਟ ਕ੍ਰਾਈਮ ਦੇ ਜਿਹੜੇ ਉਹ ਪੇਸ਼ ਕੀਤੇ ਆ ਉਹਦੇ ਵਿੱਚ ਇਹੀ ਸਮਝ ਆਇਆ ਆ ਵੀ ਦੂਜੇ ਨੰਬਰ ਦੇ ਉੱਤੇ ਸਭ ਤੋਂ ਵੱਧ ਹੇਟ ਦਾ ਜਾਂ ਇਦਾਂ ਦੇ ਕ੍ਰਾਈਮਸ ਦਾ ਜਿਹੜਾ ਸਾਹਮਣਾ ਆ ਉਹ ਸਿੱਖਾਂ ਨੂੰ ਮੁਲਕ ਭਰ ਦੇ ਵਿੱਚ ਕਰਨਾ ਜਿਹੜਾ ਉਹ ਪੈ ਰਿਹਾ ਆ। ਅਜਿਹੀਆਂ ਚੀਜ਼ਾਂ ਉਹਨਾਂ ਦੇ ਬਾਰੇ ਜੜ੍ਹਾਂ ਬਾਰੇ ਆਈਡੈਂਟੀਟੀ ਬਾਰੇ ਜਿਹੜਾ ਉਹ ਦੱਸਣਾ ਇੱਕ ਚੰਗੀਆਂ ਜਿਹੜੀਆਂ ਉਹ ਗੱਲਾਂ ਹੋ ਸਕਦੀਆਂ ਨੇ। ਸੋ ਆਪਾਂ ਨੂੰ ਵੀ ਆਪਣੇ ਪੱਧਰ ਦੇ ਉੱਤੇ ਇੱਦਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈਗਾ ਆ।
ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ, 27 ਵਰ੍ਹੇ ਪਹਿਲਾਂ 1995 ਦੇ ਵਿੱਚ ਇੱਕ ਕੋਲਡ ਕੇਸ ਸੀਗਾ ਮਰਡਰ ਦਾ, ਉਸ ਦੇ ਬਾਰੇ ਜਿਹੜਾ ਪਤਾ ਲੱਗਾ ਆ। ਇੱਕ ਕਨਾਲ ਦੇ ਵਿੱਚ, ਨਹਿਰ ਦੇ ਵਿੱਚ ਰੈਫਰੀਜਰੇਟਰ ਫ੍ਰਿਜ ਜਿਹੜੀ ਉਹ ਲੱਭੀ ਸੀ, ਜਿਸ ਦੇ ਵਿੱਚ ਇੱਕ ਔਰਤ ਦੀ ਲਾਸ਼ ਸੀਗੀ, ਜਿਸ ਰੈਫਰੀਜਰੇਟਰ ਨੂੰ ਬੰਦ ਕੀਤਾ ਹੋਇਆ ਸੀਗਾ ਤੇ ਉਸ ਨੂੰ ਟੇਪ ਦੇ ਨਾਲ, ਜਿਹੜੀ ਲਾਸ਼ ਲੱਭੀ ਸੀ ਉਹਦੇ ਹੈਂਡ ਜਿਹੜੇ ਆ ਟੇਪ ਦੇ ਨਾਲ ਬੰਨੇ ਸੀ ਤੇ ਮੂੰਹ ਦੇ ਵਿੱਚ ਜਰਾਬ ਜਿਹੜੀ ਉਹ ਪਾਈ ਹੋਈ ਸੀ। ਅਥਾਰਟੀਜ਼ ਨੇ ਇਹ ਪਾਇਆ ਵੀ ਇਹ ਇੱਕ ਬਲੰਟ ਫੋਰਸ ਟਰਾਮਾ ਦੇ ਨਾਲ ਇਸ ਬੀਬੀ ਦੀ ਮੌਤ ਹੋਈ ਆ। ਉਸ ਟਾਈਮ ਦੇ ਉੱਤੇ ਇਸ ਦੀ ਸ਼ਨਾਖਤ ਨਹੀਂ ਸੀ ਕੀਤੀ ਜਾ ਸਕੀ ਤੇ ਉਹ ਲੇਡੀ ਇਨ ਦਾ ਫ੍ਰਿਜ ਕੇਸ ਕਰਕੇ ਜਿਹੜੀ ਉਹ ਜਾਣੀ ਜਾਂਦੀ ਸੀ। ਹੁਣ ਸੈਨ ਮਕੀਨ ਕਾਉਂਟੀ ਦੇ ਸ਼ੈਰਿਫ ਪੈਟਰਿਕ ਵਿਦਰੋ, ਉਹਨਾਂ ਨੇ ਦੱਸਿਆ ਆ ਵੀ ਇਹ ਜਿਹੜੀ ਔਰਤ ਜਿਸ ਨੂੰ ਲੇਡੀ ਇਨ ਦਾ ਫ੍ਰਿਜ ਕਰਕੇ ਜਾਣਿਆ ਜਾਂਦਾ ਸੀ, ਉਸ ਨੂੰ ਆਇਡੈਂਟੀਫਾਈ ਕੀਤਾ ਗਿਆ ਆ। ਅਮੈਂਡਾ ਲਿਨ ਸ਼ੂਮੈਂਡੇਜ਼ਾ ਇਸ ਦਾ ਨਾਮ ਦੱਸਿਆ ਆ। ਸੋ ਸ਼ੈਰਿਫ ਅਜੇ ਵੀ ਇਸ ਦੇ ਕਾਤਲ ਦੀ ਭਾਲ ਦੇ ਵਿੱਚ ਨੇ। ਕਿਸੇ ਨੂੰ ਵੀ ਕਹਿੰਦੇ ਜੇ ਪਤਾ ਹੋਵੇ ਉਸ ਮਾਮਲੇ ਦਾ, ਉਸ ਕਤਲ ਜਿਹੜੇ ਹੋਏ ਆ, ਤਾਂ ਕਹਿੰਦੇ ਵੀ ਜ਼ਰੂਰ ਸਾਡੇ ਨਾਲ ਸੰਪਰਕ ਜਿਹੜਾ ਉਹ ਕਰਨ। 27 ਵਰ੍ਹਿਆਂ ਬਾਅਦ ਜਾ ਕੇ ਇਹ ਲਾਸ਼ ਦੀ ਜਿਹੜੀ ਆ ਹਰਜੋਤ ਸਿੰਘ ਜੀ ਸ਼ਨਾਖਤ ਹੋਈ ਆ। ਇਹ ਬੀਬੀ ਕਦ ਦੀ ਦੇਖੋ ਉਹ ਮਿਸਿੰਗ ਹੋਊਗੀ, ਉਹਨਾਂ ਨੂੰ ਪਤਾ ਹੀ ਨਹੀਂ ਹੋਊਗਾ ਪਰਿਵਾਰ ਨੂੰ ਵੀ ਕਿੱਦਾਂ ਆ, ਪਰ ਹੁਣ ਇਵੈਂਚੁਅਲੀ ਲੇਡੀ ਇਨ ਦਾ ਫ੍ਰਿਜ ਕੇਸ ਦੇ ਵਿੱਚ ਸ਼ਨਾਖਤ ਹੋਈ ਆ, ਪਰ ਕਾਤਲ ਅਜੇ ਵੀ ਨਹੀਂ ਫੜਿਆ ਗਿਆ। ਜੀ ਬਿਲਕੁਲ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ ਜੀ ਬਿਲਕੁਲ। ਤੇ ਇੱਕ ਵਾਰੀ ਫਿਰ ਜਾਂਦੇ ਜਾਂਦੇ ਆਪਾਂ ਹਰਜੋਤ ਸਿੰਘ ਜੀ ਦੱਸਦੇ ਚਾਹੀਏ ਵੀ ਕੱਲ ਨੂੰ ਸ਼ਨੀਚਰਵਾਰ ਨੂੰ 25 ਤਰੀਕ ਨੂੰ, 25 ਫਰਵਰੀ ਨੂੰ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਦੇ ਜਿਹੜੇ ਸਾਂਝੇ ਉਦਮ ਦੇ ਸਦਕਾ ਸਵਰਗਾਸੀ ਡਾਕਟਰ ਗੁਰਮੇਲ ਸਿੰਘ ਸਿੱਧੂ, ਉਹਨਾਂ ਦੀ ਯਾਦ ਦੇ ਵਿੱਚ ਇੱਕ ਵਿਸ਼ੇਸ਼ ਸਮਾਗਮ, ਯਾਦਗਾਰੀ ਸਮਾਗਮ ਕਰਵਾਇਆ ਜਾ ਰਿਹਾ ਆ, ਜਿਸ ਦੇ ਤਹਿਤ ਡਾਕਟਰ ਗੁਰਮੇਲ ਸਿੰਘ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਇੱਥੇ ਪੰਜਾਬੀ ਰੇਡੀਓ USA ਦੇ ਆਫਿਸ, ਪੰਜਾਬੀ ਕਲਚਰ ਸੈਂਟਰ ਦੇ ਮੁੱਖ ਹਾਲ, ਇੱਥੇ ਜਿਹੜਾ ਉਹ ਕੀਤਾ ਜਾਊਗਾ ਉਦਘਾਟਨ। ਤੇ ਉਸ ਤੋਂ ਉਪਰੰਤ ਉਹਨਾਂ ਨੂੰ ਯਾਦ ਕਰਦੇ ਹੋਏ, ਉਹਨਾਂ ਦੇ ਜੀਵਨ ਨੂੰ ਯਾਦ ਕਰਦੇ ਹੋਏ ਵੱਖ-ਵੱਖ ਬੁਲਾਰੇ ਉਹਨਾਂ ਬਾਰੇ ਦੱਸਣਗੇ। ਤੇ ਉਸ ਉਪਰੰਤ ਰੋਟੀ ਦਾ ਪ੍ਰੋਗਰਾਮ, ਤੇ ਰੋਟੀ ਤੋਂ ਬਾਅਦ 'ਚ ਹਰਜੋਤ ਸਿੰਘ ਜੀ ਕਵੀ ਦਰਬਾਰ ਜਿਹੜਾ ਉਹ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਗਿਆ ਹੈ। ਸੋ ਜ਼ਰੂਰ ਹੁਮ-ਹੁਮਾ ਕੇ ਪਹੁੰਚੋ। ਐਡਰੈਸ ਜਿਹੜਾ ਉਹ ਤੁਹਾਨੂੰ ਦੱਸਦੇ ਜਾਈਏ, 2125 ਨਾਰਥ ਬਾਰਟਨ ਐਵੀਨਿਊ, 2125 ਨਾਰਥ ਬਾਰਟਨ ਐਵੀਨਿਊ ਦੇ ਉੱਤੇ ਆ ਕੇ ਤੁਸੀਂ ਇਸ ਕੱਲ ਦੇ ਜਿਹੜੇ ਪ੍ਰੋਗਰਾਮ ਡਾਕਟਰ ਗੁਰਮੇਲ ਸਿੰਘ ਸਿੱਧੂ ਯਾਦਗਾਰੀ ਸਮਾਗਮ ਦੇ ਵਿੱਚ ਹਿੱਸਾ ਜ਼ਰੂਰ ਲਿਓ ਜੀ। ਸੋ ਬਿਲਕੁਲ 11 ਤੋਂ 12 ਵਜੇ ਤੱਕ ਕੁਝ ਕੁ ਬੁਲਾਰੇ ਬੋਲਣਗੇ ਉਹਨਾਂ ਦੀ ਯਾਦ ਦੇ ਵਿੱਚ, ਉਹਨਾਂ ਦੇ ਬਾਰੇ ਜੋ ਜੋ ਉਹਨਾਂ ਨੇ ਕੀਤਾ, ਤੇ ਫਿਰ ਲੰਚ, ਤੇ ਉਸ ਤੋਂ ਬਾਅਦ ਫਿਰ 1 ਤੋਂ 3 ਵਜੇ ਤੱਕ ਕਵੀ ਦਰਬਾਰ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਜੇ ਕਿਸੇ ਨੂੰ ਕਾਲ ਨਹੀਂ ਗਈ ਪਰਸਨਲੀ, ਤੁਸੀਂ ਆਪਣੀ ਕਵਿਤਾ ਜਾਂ ਕੁਛ ਨਾ ਕੁਛ ਪੇਸ਼ ਵੀ ਕਰਨਾ ਚਾਹੁੰਦੇ ਆ, ਤੇ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਲਿਓ ਅੱਜ 408 272 5200 ਤੇ ਕੱਲ ਨੂੰ ਤੁਸੀਂ ਆ ਵੀ ਸਕਦੇ ਆ। ਸੋ ਬੱਚਿਆਂ ਨੂੰ ਵੀ ਲੈ ਕੇ ਆਓ, ਪਰਿਵਾਰਾਂ ਸਮੇਤ ਆਓ, ਨਾਲੇ ਤਾਂ ਆਊਟਿੰਗ ਹੋ ਜਾਊਗੀ, ਤੇ ਨਾਲੇ ਜਿਹੜਾ ਆ ਤੁਸੀਂ ਡਾਕਟਰ ਸਿੱਧੂ ਉਹਨਾਂ ਨੂੰ ਵੀ ਯਾਦ ਕਰੋਗੇ, ਤੇ ਨਾਲ ਆਪਣੇ ਜਿਹੜੇ ਕਲਚਰ ਤੇ ਕਵੀ ਦਰਬਾਰ ਦੇ ਨਾਲ ਵੀ ਜੁੜੋਗੇ ਜੀ। ਬਿਲਕੁਲ। ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਆ ਤਾਂ 408 272 5200 ਦੇ ਉੱਤੇ ਉਹ ਤੁਸੀਂ ਸੰਪਰਕ ਕਰ ਸਕਦੇ ਹੈਗੇ ਆ। ਤੇ ਨਾਲ ਹੀ ਜਿਹੜੇ ਜ਼ਰੂਰ ਆਪਾਂ ਜਿਹੜੇ ਉਹ ਦੱਸਦੇ ਜਾਈਏ, ਅੱਜ ਦੇ ਜਿਹੜੇ ਅਗਲੇ ਪ੍ਰੋਗਰਾਮ, ਇਸ ਤੋਂ ਬਾਅਦ ਦੇ ਵਿੱਚ 11 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਆਤਮਿਕ ਆਨੰਦ, 11 ਤੋਂ 1 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਨਜ਼ਰੀਆ, 1 ਤੋਂ 2:30 ਵਜੇ ਤੱਕ ਪ੍ਰੋਗਰਾਮ ਹੋਵੇਗਾ ਕੁਝ ਗੱਲਾਂ ਕੁਝ ਗੀਤ, ਤੁਹਾਡੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ, 3 ਤੋਂ 4 ਵਜੇ ਤੱਕ ਸਾਂਝੀ ਸੱਥ, ਤੇ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਘਰ ਸੰਸਾਰ, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਪੇਸ਼ ਹੋਵੇਗਾ, ਤੇ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਜਿਸ ਉਪਰੰਤ 8:30 ਵਜੇ ਖਬਰ ਤੇ ਨਜ਼ਰ ਪ੍ਰੋਗਰਾਮ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਉਹ ਪੇਸ਼ ਕੀਤਾ ਜਾਵੇਗਾ। ਸੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਲਗਾਤਾਰ ਚੱਲਦੇ ਰਹਿਣਗੇ। ਤੇ ਬਾਕੀ ਮੌਸਮ ਦਾ ਜਿਹੜਾ ਧਿਆਨ ਰੱਖੋ, ਜਿਨ੍ਹਾਂ ਥਾਵਾਂ ਦੇ ਉੱਤੇ ਸਨੋ ਵਗੈਰਾ ਜਾਂ ਜ਼ਿਆਦਾ ਮੀਂਹ ਵਗੈਰਾ ਪੈ ਰਿਹਾ ਹੈ, ਠੰਡ ਅਚਾਨਕ ਦੁਬਾਰਾ ਵਧੀ ਆ, ਸੋ ਆਪਣੀ ਸਿਹਤ ਦਾ ਤੇ ਸਫ਼ਰ ਕਰਨ ਲੱਗਿਆਂ ਥੋੜ੍ਹੀ ਸਤਰਕਤਾ ਦੇ ਨਾਲ ਧਿਆਨ ਰੱਖ ਕੇ ਜਿਹੜਾ ਉਹ ਡਰਾਈਵ ਕਰਿਓ ਜੀ। ਤੇ ਵੈਦਰ ਚੈਨਲਸ, ਬਾਕੀ ਅਪਡੇਟਸ ਟ੍ਰੈਫਿਕ ਦੀਆਂ ਆ, ਉਹ ਤੁਸੀਂ ਜਿਹੜੇ ਉਹ ਲੈਂਦੇ ਰਹੋ, ਜਿੱਦਾਂ ਸਾਨੂੰ ਪਤਾ ਲੱਗਦਾ ਰਹੂਗਾ
ਅਸੀਂ ਵੀ ਪੰਜਾਬੀ ਰੇਡੀਓ USA ਦੇ ਉੱਤੇ ਤੁਹਾਨੂੰ ਜਾਣਕਾਰੀਆਂ ਉਹ ਦਿੰਦੇ ਰਵਾਂਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਹਨੇ ਵਾਸਤੇ ਰਹੋ ਹੱਸਦੇ ਖੇਡਦੇ ਰਹੋ ਸੁਣਦੇ ਰਹੋ ਦੇਖਦੇ ਰਹੋ ਪੰਜਾਬੀ ਰੇਡੀਓ USA ਰੱਬ ਰੱਖਾ।